ਜਦੋਂ ਇਸ ਹਰੀ ਮੰਦਰ ਦੀ ਗੱਲ ਹੁੰਦੀ ਹੈ ਤੇ ਰੱਬ ਦਾ ਘਰ ਚਾਰ ਦਰਵਾਜ਼ਿਆਂ ਵਾਲਾ ਇਹ ਕੋਈ ਟੈਂਪਲ ਨਹੀਂ, ਲੇਕਿਨ ਇਹਦੇ ਉੱਤੇ ਕਿਵੇਂ ਹਿੰਦੂ ਵਿਚਾਰਧਾਰਾ ਵਾਲੇ ਜਿਹੜੇ ਨੇ ਉਹਨਾਂ ਨੇ ਹਮੇਸ਼ਾ ਡੈਨੀਗ੍ਰੇਟ ਕਰਨ ਦੀ ਕੋਸ਼ਿਸ਼ ਕੀਤੀ। ਮੂਰਤੀਆਂ ਲਿਆ ਕੇ ਹਰਿਮੰਦਰ ਸਾਹਿਬ 'ਚ ਰੱਖ ਦਿੱਤੀਆਂ ਔਰ ਪ੍ਰਕਰਮਾਂ ਦੇ ਵਿੱਚ, ਔਰ ਜਦੋਂ ਵਿਰੋਧ ਹੋਇਆ ਔਰ 1906-7 ਦੇ ਨੇੜੇ ਤੇੜੇ ਪਹੁੰਚਦੇ ਆ ਉਹ ਮੂਰਤੀਆਂ ਚੁਕਵਾਈਆਂ ਗਈਆਂ ਸਰਬਰਾਹ ਵੱਲੋਂ। ਹਰਿਮੰਦਰ ਸਾਹਿਬ ਤੇ 400 ਗੋਲੀਆਂ ਮਾਰੀਆਂ ਆਪਣੇ ਵੱਲੋਂ, ਤੇ ਜੇ ਹਰਿਮੰਦਰ ਸਾਹਿਬ ਉੱਡ ਵੀ ਜਾਂਦਾ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ। ਇੰਨਾ ਅਪਮਾਨਿਤ ਕਰਨ ਦੇ ਬਾਵਜੂਦ, ਇਵੇਂ ਸਿੱਖ ਹਿਰਦਿਆਂ ਨੂੰ ਵਲੂੰਦਣ ਦੇ ਬਾਵਜੂਦ ਹਰਿਮੰਦਰ ਸਾਹਿਬ ਦੀ ਸ਼ੋਭਾ, ਜਦੋਂ ਅਸੀਂ ਇਹ ਕਹਿੰਦੇ ਹਾਂ ਜੀ 1 ਲੱਖ ਲੋਕ ਰੋਜ਼ਾਨਾ ਆਉਂਦੇ ਨੇ ਔਰ ਜਿਹੜਾ ਲੰਗਰ ਛਕਦੇ ਨੇ, ਲਾਰਜੈਸਟ ਈਟਰੀ ਇਨ ਦਾ ਵਰਲਡ, ਨਿਊਯਾਰਕ ਟਾਈਮਜ਼ ਨੇ ਕਿਹਾ, ਔਰ ਜੋ ਉੱਥੋਂ ਦੀ ਇੱਕ ਆਪਣਾ ਪ੍ਰਭਾਵ ਹੈ। ਪਹਿਲਾ ਬਲਾਸਟ ਹੁੰਦਾ ਹੈ 5 ਦਿਨ ਪਹਿਲਾਂ, ਫਿਰ 48 ਘੰਟੇ ਬਾਅਦ ਦੂਜਾ ਉਸੇ ਹੀ ਦਰਬਾਰ ਸਾਹਿਬ ਗਲਿਆਰੇ 'ਚ ਹੁੰਦਾ ਹੈ, ਫਿਰ ਪੁਲਿਸ ਬੰਕਰ ਬਣਾ ਕੇ ਪੱਕੀ ਬਹਿ ਜਾਂਦੀ ਹੈ ਉਹਨਾਂ ਦੀ ਸੈਂਟਰਲ ਦਸਤੇ। ਜਿਹੜੇ 3 ਬਲਾਸਟ ਜਿਹਨੂੰ ਹੁਣ ਇਹ ਕਿਹਾ ਜੀ ਇਹ ਲੋ ਇੰਟੈਂਸਿਟੀ ਸੀ, ਇਹ ਫਲਾਣੇ 5 ਬੰਦੇ ਫੜੇ ਨੇ, ਇੱਕ ਲੇਡੀ ਫੜੀ ਹੈ, ਇੱਕ ਜਿਹੜਾ ਕਰਨ ਵਾਲਾ ਹੈ ਉਹਦੇ ਕੋਲ ਫਾਇਰ ਕਰੈਕਰਸ ਦਾ ਲਾਇਸੈਂਸ ਸੀ, ਔਰ ਇਹ ਲੋ ਇੰਟੈਂਸਿਟੀ ਜਿਹੜੇ ਨੇ ਉਹ ਇੱਕ ਕਿਹੜੇ ਕੈਨ, ਪਾਵਰ ਕੈਨ, ਹੈਲ ਐਨਰਜੀ ਕੈਨ ਹੁੰਦਾ ਹੈ ਕੋਈ, ਉਹਦੇ 'ਚ ਭਰੇ ਹੋਏ ਸੀ, ਕੋਈ ਨੁਕਸਾਨ ਲਈ ਨਹੀਂ ਸੀ। ਅੱਗੇ ਤਾਂ ਸੀ ਕਿ ਜੀ ਇਹ ਈਸਾਈਆਂ ਤੋਂ ਕਰਵਾਤਾ, ਜਿਹੜੇ ਦਲਿਤ ਭਾਈਚਾਰੇ ਦਾ ਨਾਂ ਇਸਤੇਮਾਲ ਜਾਂ ਸੌਦਾ ਸਾਧ ਦੇ ਚਿਰ। ਹੁਣ ਤਾਂ ਉਹ ਜਿਹੜਾ ਹੈ ਇੱਕ ਜਿਹਦੀ ਉਹ ਫੋਟੋ CCTV ਤੇ ਦਿਖਾਈ ਹੈ ਜੀ, ਅੰਮ੍ਰਿਤਧਾਰੀ ਵਾਲਾ ਉਹਦੇ ਪਿਓ ਜਾਂ ਦੂਜਾ ਗੁਰਦਾਸਪੁਰ ਜ਼ਿਲ੍ਹੇ ਨਾਲੋਂ ਸੰਬੰਧਿਤ ਆ, ਉਹਨੇ ਕਿਹਾ ਜੀ ਇਹ ਸ਼ਰਾਬੀ ਕਬਾਬੀ ਡਰੱਗ 'ਚ ਭਾਵੇਂ ਕਦੇ ਅੰਮ੍ਰਿਤ ਛਕਿਆ ਸੀ, ਗੁਜਰਾਤ ਵਾਲੇ ਕਿਤੇ ਟਰੱਕ ਟਰੁੱਕ ਚਲਾਉਂਦਾ। ਉਹਨਾਂ ਨੇ ਹੁਣ ਤੁਹਾਡੇ ਵਿੱਚੋਂ ਹੀ ਤੁਹਾਡੀਆਂ ਸ਼ਕਲਾਂ ਸੂਰਤਾਂ ਵਾਲੇ ਉਹਨਾਂ ਨੂੰ ਵਰਤਣਾ, ਉਹ ਵਰਤ ਰਹੇ ਨੇ। ਜਿਵੇਂ ਜਦੋਂ ਅਸੀਂ ਮਰਿੰਡਾ ਕੋਤਵਾਲੀ ਸਾਹਿਬ ਦੇਖਿਆ, ਇਲੈਕਟ੍ਰੀਸ਼ੀਅਨ ਸੀ ਔਰ ਉਹ ਸਿੱਖੀ ਸਰੂਪ, ਔਰ ਉਹਨੂੰ ਬਹੁਤਿਆਂ ਨੇ ਕਿਹਾ ਲਓ ਜੀ ਹੁਣ ਕਿਹੜਾ ਕਿਸੇ ਗੈਰ ਹਿੰਦੂ ਨੇ ਕਰਤਾ ਹੈ। ਮਕਸਦ ਬੜਾ ਕਲੀਅਰ ਹੈ, ਸਿੱਖਾਂ ਨੂੰ ਸਬਕ ਸਿਖਾਉਣ ਦੀ, ਸਿੱਖਾਂ ਦੇ ਖਿਲਾਫ ਜਿਹੜੀ ਟੋਟਲ ਵਾਰ ਹੈ ਉਹ ਜਾਰੀ ਹੈ। ਤੇ ਸਾਡਾ ਜਿਹੜਾ ਸਭ ਤੋਂ ਵੱਡਾ, ਸਾਡੇ ਦਿਲਾਂ ਨੂੰ ਪਿਆਰਾ, ਸਾਡੇ ਵਿਸ਼ਵਾਸ ਦਾ, ਆਸਥਾ ਦਾ ਕੇਂਦਰ ਹਰਿਮੰਦਰ ਸਾਹਿਬ ਹੈ, ਉਹ ਉਹਨਾਂ ਦੀਆਂ ਗਨ ਸ਼ਾਟਸ ਦੇ ਥੱਲੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਦੇ ਆ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 11 मई 2023 28 विसाख नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਮਰਫੀ ਯੂਥ ਗਰੁੱਪ ਵੱਲੋਂ। ਸੋ ਇਹਨਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਹੈ ਅਤੇ ਡਾਕਟਰ ਅਮਰਜੀਤ ਸਿੰਘ ਦਾ ਤੇ TV 84 ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ ਔਰ ਸਾਨੂੰ ਸੇਧ ਮਿਲਦੀ ਹੈ ਤੁਹਾਡੇ ਪ੍ਰੋਗਰਾਮਾਂ ਰਾਹੀਂ। ਵਾਹਿਗੁਰੂ ਪਿਆਰ ਅਤੇ ਇਤਫਾਕ ਬਣਾਏ ਰੱਖਣ, ਸਾਨੂੰ ਕੌਮੀ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ
ਹੋਰ ਬਲ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਮਰਫੀ ਯੂਥ ਗਰੁੱਪ ਦੇ ਸਮੂਹ ਸਿੰਘਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਹੈ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ 4-5 ਦਿਨਾਂ ਤੋਂ ਜਿਹੜੀ ਹੈ ਗੱਲ ਕਰ ਰਹੇ ਹਾਂ ਜਿਹੜੇ ਦਰਬਾਰ ਸਾਹਿਬ ਦੇ ਚੌਗਿਰਦੇ ਦੇ ਵਿੱਚ ਜਿਹੜੇ ਨੇ ਬੰਬ ਧਮਾਕੇ ਨੇ ਹੋ ਰਹੇ ਨੇ। ਸੋ ਅੱਜ ਵੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 4-5 ਦਿਨਾਂ ਵਿੱਚ ਦਰਬਾਰ ਸਾਹਿਬ ਦੇ ਚੌਗਿਰਦੇ ਵਿੱਚ ਹੋਏ ਬੰਬ ਧਮਾਕੇ ਭਾਰਤੀ ਖੁਫੀਆ ਏਜੰਸੀਆਂ ਦੀ ਸਿੱਖ ਕੌਮ ਦੇ ਖਿਲਾਫ ਵਿੱਢੀ ਟੋਟਲ ਵਾਰ ਦਾ ਜਿਹੜਾ ਇੱਕ ਹਿੱਸਾ ਹੈ। ਸੋ ਇੰਡੀਅਨ ਡੀਪ ਸਟੇਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਖਿਲਾਫ ਕਾਰਵਾਈਆਂ ਲਈ ਹੁਣ ਸ਼ਰਾਬੀ, ਕਵਾਬੀ ਅਤੇ ਡਰੱਗੀ ਸਿੱਖ ਚਿਹਰਿਆਂ ਨੂੰ ਵਰਤ ਰਹੀ ਹੈ ਔਰ ਦੁਸ਼ਮਣ ਜਿਹੜੀ ਹੈ ਉਹ ਕਿਆਮਤ ਦੀਆਂ ਚਾਲਾਂ ਚੱਲ ਰਿਹਾ। ਪਰ ਅਫਸੋਸ ਸਿੱਖ ਕੌਮ ਇਸ ਦੀ ਜਿਹੜੀ ਗੰਭੀਰਤਾ ਨੂੰ ਸਮਝਣ ਤੋਂ ਇਨਕਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮਰਫੀ ਯੂਥ ਗਰੁੱਪ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਜਿਨ੍ਹਾਂ ਦੇ ਨਾਲ ਸਾਡਾ ਮੇਲ ਮਿਲਾਪ ਬੇਸ਼ੱਕ ਕਾਫੀ ਪੁਰਾਣਾ ਹੈ, ਲੇਕਿਨ ਇਸ ਵਾਰ ਪਿਛਲੇ ਵੀਕਐਂਡ ਡਾਲਸ ਟ੍ਰਿਪ ਦੇ ਦੌਰਾਨ ਸਾਰੇ ਸਾਥੀਆਂ ਦੇ ਨਾਲ ਵੀ ਮਿਲੇ। ਭਾਈ ਮੱਖਣ ਸਿੰਘ ਜਿਹੜੇ ਕਿਸੇ ਵੇਲੇ ਕੈਲੀਫੋਰਨੀਆ ਰਹਿੰਦੇ ਸਨ, ਹੁਣ ਵੀ ਉਹਨਾਂ ਨੇ ਉੱਥੋਂ ਦਾ ਏਰੀਆ ਕੋਡ 408 ਹੀ ਆਪਣੇ ਨੰਬਰ 'ਚ ਰੱਖਿਆ ਹੋਇਆ। ਇੱਥੇ ਕਾਫੀ ਮਿਹਨਤ ਦੇ ਨਾਲ ਉਹਨਾਂ ਨੇ ਆਪਣੀ ਥਾਂ ਬਣਾਈ ਹੈ। ਪੰਥ ਪ੍ਰਸਤ ਸਿੰਘ ਨੇ ਆਪਣੇ ਘਰ 'ਚ ਵੀ ਜਿਹੜਾ ਹੈ ਉਹਨਾਂ ਦੇ ਗੁਰਮਤ ਦਾ, ਗੁਰਸਿੱਖੀ ਦਾ ਮਾਹੌਲ ਹੈ ਔਰ ਕਿਸੇ ਵੀ ਪੰਥਕ ਕਾਜ਼ ਲਈ ਉਹ ਹਮੇਸ਼ਾ ਮੋਹਰੀ ਸਫਾਂ ਵਿੱਚ ਹੁੰਦੇ ਨੇ। TV 84 ਨੂੰ ਵੀ ਉਹ ਹਮਾਇਤ ਦਿੰਦੇ ਨੇ ਪੂਰੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਬੰਦਾ ਇਕੱਲਾ ਕੰਮ ਨਹੀਂ ਕਰ ਸਕਦਾ। ਜੇ ਉਸ ਕਿਸਮ ਦੀ ਸੋਚ ਵਾਲੇ, ਵਿਚਾਰਧਾਰਾ ਵਾਲੇ ਸਾਥੀ ਵੀ ਤੁਹਾਡੇ ਨਾਲ ਨਾ ਹੋਣ। ਸੋ ਇਹ ਡਾਲਸ ਦੇ ਨਾਲ ਲੱਗਦੇ ਪਲੇਸ ਮਰਫੀ 'ਚ ਰਹਿੰਦੇ ਨੇ ਔਰ ਉੱਥੋਂ ਦੇ ਬਾਕੀ ਨੌਜਵਾਨ, ਕਿਉਂਕਿ ਡਾਲਸ ਦੇ ਵਿੱਚ ਵੀ ਵੱਡੀ ਗਿਣਤੀ 'ਚ ਸਾਡੇ ਵੀਰ ਕੈਲੀਫੋਰਨੀਆ ਤੋਂ ਮੂਵ ਹੋਏ ਜਾਂ ਨਿਊਯਾਰਕ ਤੋਂ ਵੀ ਮੂਵ ਹੋਏ ਨੇ, ਕਿਉਂਕਿ ਟਰੱਕਿੰਗ ਬਿਜ਼ਨਸ ਦੇ ਲਿਹਾਜ਼ ਨਾਲ ਇਹ ਸੈਂਟਰ ਜਿਹੇ 'ਚ ਪੈਂਦਾ ਹੈ। ਔਰ ਜਦੋਂ ਕੈਲੀਫੋਰਨੀਆ ਦੇ ਵਿੱਚ ਕਾਫੀ ਜਿਹੜੀ ਆ ਹਾਈਪ ਸੀ ਮਾਰਕੀਟ ਦੀ, ਉਦੋਂ ਸਾਡੇ ਕੁਛ ਵੀਰਾਂ ਨੇ ਸਿਆਣਪ ਵਰਤਿਆ। ਜਿੰਨਿਆਂ 'ਚ ਉਹਨਾਂ ਦਾ ਘਰ ਵਿਕਿਆ, ਉਨੇ 'ਚ ਹੀ ਇਸ ਥਾਂ ਦੇ ਉੱਤੇ ਘਰ ਵੀ ਔਰ ਕਾਰੋਬਾਰ ਵੀ ਉਹ ਆਪਣਾ ਉਹਨਾਂ ਨੇ ਐਸਟੈਬਲਿਸ਼ ਕੀਤੇ। ਗੈਸ ਸਟੇਸ਼ਨ ਵੀ ਆਪਣੇ ਬੰਦੇ ਔਨ ਕਰਦੇ ਨੇ। ਕਾਫੀ ਪਾਪੂਲੇਸ਼ਨ ਜਿਹੜੀ ਪਿਛਲੇ ਵਰ੍ਹਿਆਂ ਦੇ ਵਿੱਚ ਆਈ ਹੈ ਉਹ ਕੈਲੀਫੋਰਨੀਆ, ਨਿਊਯਾਰਕ ਤੋਂ ਹੈ। ਇਵੇਂ ਹੀ ਇੰਡੀਆਨਾ ਦੇ ਹਵਾਲੇ ਨਾਲ ਵੀ ਬਹੁਤ ਸਾਰੇ ਜਿਹੜੇ ਨੇ ਇੱਧਰੋਂ ਹੀ ਮੂਵ ਕੀਤੇ ਨੇ। ਹੁਣ ਤਾਂ ਉਸ ਬੈਲਟ ਦੇ ਵਿੱਚ ਵੀ ਕਾਫੀ ਕੰਪੀਟੀਸ਼ਨ ਹੋ ਗਿਆ, ਲੇਕਿਨ ਆਪਣੇ ਬੰਦੇ ਬਹੁਤ ਮਿਹਨਤੀ ਨੇ। ਮੈਂ ਬਹੁਤ ਵਾਰ ਦੇਖਦਾ ਵੀ ਅਸੀਂ ਖਾਮੀਆਂ ਜਾਂ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ, ਪਰ ਜਿਵੇਂ ਆਪਣੇ ਜਿਹੜੇ ਆਉਣ ਵਾਲੇ ਨੇ ਜਦੋਂ ਉੱਥੋਂ ਨਿਕਲਦੇ ਨੇ, ਬਾਰਡਰ ਕ੍ਰਾਸ ਕੀਤਾ, ਕਈ 6-6 ਮਹੀਨੇ, ਸਾਲ ਜੇਲ੍ਹ 'ਚ ਹੁੰਦੇ ਨੇ, ਕਿਵੇਂ ਉਹ ਬੌਂਡ ਲੈਂਦੇ ਨੇ, ਫਿਰ ਕਿਵੇਂ ਵਕੀਲ ਲੱਭਦੇ ਨੇ, ਕਿਵੇਂ ਆਪਣਾ ਕਰਕੇ, ਬੇਸ਼ੱਕ ਲੈਂਗੁਏਜ ਬੈਰੀਅਰ ਵੀ ਹੁੰਦਾ ਹੈ ਬਹੁਤ ਸਾਰੇ। ਉੱਥੇ ਕੋਈ ਹੁਣ ਹਾਈਲੀ ਐਜੂਕੇਟਡ ਤਾਂ ਹੈ ਨਹੀਂ, ਜਿਹੜਾ ਵੀ ਹਾਈ ਸਕੂਲ ਕਰਦਾ 18 ਸਾਲਾਂ ਤੱਕ ਪਹੁੰਚਦੇ ਆ ਉਹ ਫਿਰ ਟੋਫਲ ਔਰ ਆਈਲੈਟ ਕਰਕੇ ਬਾਹਰ ਨਿਕਲਣਾ ਚਾਹੁੰਦਾ। ਔਰ ਲੇਕਿਨ ਜਿਸ ਤੇਜ਼ੀ ਨਾਲ ਉਹ ਸਿਸਟਮ ਨੂੰ ਸਮਝਦੇ ਨੇ, ਸਿਸਟਮ 'ਚ ਐਡਜਸਟ ਕਰਦੇ ਨੇ, ਮੈਂ ਬਹੁਤ ਵਾਰ ਸੋਚਦਾ ਕਿ ਵੀ ਇਹ ਉਹੀ ਪੰਜਾਬ ਦੀ ਧਰਤੀ ਦੇ ਜਾਈਆਂ ਨੇ ਜਿਨ੍ਹਾਂ ਨੂੰ ਜੇ 40-50 ਸਾਲ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਇੱਕ ਸਟੇਬਿਲਿਟੀ ਦੇ ਉਸ ਪੰਜਾਬ ਨੂੰ ਮਿਲੇ, ਤੇ ਪੰਜਾਬ ਉਸ ਵੇਲੇ ਧਰਤੀ ਦੇ ਉੱਤੇ ਜਿੰਨੇ ਵੀ ਸਾਮਰਾਜ ਸੀ ਉਹਨਾਂ 'ਚ ਸਭ ਤੋਂ ਖੁਸ਼ਹਾਲ ਸਾਮਰਾਜਾਂ ਦਾ ਹਿੱਸਾ ਸੀ। ਕਿਸੇ ਨੂੰ ਆਪਣਾ ਮੁਲਕ ਛੱਡ ਕੇ ਕਿਤੇ ਜਾਣ ਦੀ ਲੋੜ ਨਹੀਂ ਸੀ ਪੈਂਦੀ, ਕਿਉਂਕਿ ਤੁਹਾਡਾ ਪੋਟੈਂਸ਼ੀਅਲ ਜਿਹੜਾ ਹੈ ਉਹਦੇ ਮੁਤਾਬਕ ਤੁਹਾਨੂੰ ਉੱਥੇ ਕੰਮ ਵੀ ਮਿਲਦਾ ਹੈ, ਤੁਹਾਡੀ ਐਕਸਪਲੋਇਟੇਸ਼ਨ ਨਹੀਂ ਹੈ, ਫਿਰ ਜਸਟਿਸ ਹੈ। ਔਰ ਅੱਜ ਉਹੀ ਪੰਜਾਬ, ਭਾਵੇਂ ਉਹ ਸਾਡਾ ਪੰਜਾਬ ਹੈ ਜਾਂ ਪਾਕਿਸਤਾਨੀ ਪੰਜਾਬ ਵੀ ਹੈ, ਲੋਕ ਤਾਂ ਉਹੀ ਹੁੰਦੇ ਨੇ। 172 ਸਾਲ ਹੀ ਹੋਏ ਨੇ ਸਿੱਖ ਰਾਜ ਖਤਮ ਹੋਇਆ। ਹੁਣ 172 ਸਾਲ 'ਚ ਇਹਦੇ ਬਾਵਜੂਦ ਕਿ ਅੰਗਰੇਜ਼ੀ ਰਾਜ ਦੇ ਵੇਲੇ ਵੀ ਪੰਜਾਬ 'ਚੋਂ ਹੀ ਉਹ ਫੌਜ ਹੋਏ ਜਾਂ ਦੂਸਰੇ ਮਹਿਕਮੇ ਹੋਣ, ਉਹਨਾਂ ਦੇ ਵਿੱਚ ਬਾਹਰ ਉਹ ਥਾਈਂ ਫੀਅਰਲੈਸ ਲੋਕ ਹੀ ਦੁਨੀਆ 'ਚ ਕਿਤੇ ਵੀ ਜਾ ਸਕਦੇ ਨੇ, ਕਿਉਂਕਿ ਮਿਹਨਤ ਦਾ ਜੁਜ਼ ਵੀ ਹੈ ਔਰ ਕਿਸੇ ਵੀ ਥਾਂ 'ਤੇ ਜਾ ਕੇ ਐਡਜਸਟ ਹੋ ਜਾਣਾ ਵੀ, ਔਰ ਫਿਰ ਉੱਥੇ ਜਾ ਕੇ ਵੀ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਜਿਵੇਂ ਸੱਦਣਾ,
ਫਿਰ ਇਸ ਗੱਲ ਨੂੰ ਵੀ ਯਕੀਨੀ ਬਣਾਉਣਾ ਹੈ ਵੀ ਪਿੱਛੇ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਭਾਈਚਾਰਾ, ਉਹਨਾਂ ਦੇ ਬਾਕੀ ਰਿਸ਼ਤੇਦਾਰ ਦੂਜੇ, ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਨੇ। ਇੱਥੇ ਭਾਵੇਂ ਉਹ 18-18 ਘੰਟੇ ਕੰਮ ਕਰ ਰਹੇ ਹੋਣ। ਸੋ ਮੈਂ ਬਹੁਤ ਵਾਰ ਦੇਖਦਾ ਕਿ ਇਹੀ ਅੱਗੋਂ ਵੀਰ ਨੇ ਜਿਹੜੇ ਕੌਮ ਦੇ ਲਈ ਵੀ ਦੇਣ ਲਈ ਸਭ ਤੋਂ ਅੱਗੇ ਹੁੰਦੇ ਨੇ। ਬਿਲਕੁਲ। ਜਿਹੜੇ ਬਹੁਤ ਸੌਖੇ ਹੋ ਜਾਂਦੇ ਨੇ, ਜਿਨ੍ਹਾਂ ਦੇ ਜਿਹੜੇ ਵੱਡੇ ਵਪਾਰੀ ਕਿਸਮ ਦੇ ਨੇ, ਉਹ ਤਾਂ ਆਲਮੋਸਟ ਮੈਂ ਸਮਝਦਾ ਵੀ ਉਹ ਰਾਦਰ ਕਾਊਂਟਰ ਪ੍ਰੋਡਕਟਿਵ ਹੋ ਜਾਂਦੇ ਨੇ। ਉਹ ਵਿਹਲੇ ਬੈਠੇ ਜਿਨ੍ਹਾਂ ਦੇ ਢਿੱਡ ਭਰਿਆ ਹੋਇਆ ਔਰ ਘਰਾਂ ਦੀ ਗਿਣਤੀ ਕਰਦੇ ਨੇ ਕਿੰਨੇ ਹੋ ਗਏ ਜਾਂ ਕਾਰੋਬਾਰਾਂ ਦੀ ਕਰਦੇ ਨੇ, ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ। ਸੋ ਅਸੀਂ ਹਮੇਸ਼ਾ ਹੀ, ਮੈਂ ਇਸ ਗੱਲ ਦੇ ਉੱਤੇ ਫਖਰ ਵੀ ਕਰਦਾ, ਮਾਣ ਵੀ ਕਰਦਾ, ਔਰ ਮੇਰੀ ਕਨਵਿਕਸ਼ਨ ਵੀ ਹੈ ਕਿ ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ। ਉਦਾਸੀਆਂ ਦੇ ਵੇਲੇ ਪਹਿਲਾ ਪੜਾਅ ਗਰੀਬ ਕਿਰਤੀ ਸਿੱਖ ਭਾਈ ਲਾਲੋ ਦੇ ਘਰ ਸੀ, ਔਰ ਇਹ ਕਿਰਤੀ ਸਿੱਖਾਂ ਨੇ ਹੀ ਇਹਨਾਂ 5.5 ਸਦੀਆਂ ਦੇ ਵਿੱਚ ਸਿੱਖੀ ਦੇ ਲਈ ਅੱਗੇ ਵੱਧ ਕੇ ਕੁਰਬਾਨੀਆਂ ਕੀਤੀਆਂ ਨੇ। ਔਰ ਅੱਜ ਵੀ ਜੇ ਪਿਛਲੇ 4 ਦਹਾਕਿਆਂ ਦੀ ਖਾਲਿਸਤਾਨ ਦੀ ਮੂਵਮੈਂਟ ਦੇਖੀਏ ਤੇ ਉਹਦੇ 'ਚ ਵੀ ਇਹ ਕਿਰਤੀ ਗੁਰਸਿੱਖ, ਕਿਰਤੀ ਦਾ ਮਤਲਬ ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਗਿੱਟਿਓਂ ਮੁੜਕਾ ਹੀ ਵਗੇ ਤਾਂ ਹੀ ਤੁਸੀਂ ਹੋ। ਜਿਹੜੇ ਲੋਕ ਇਮਾਨਦਾਰੀ ਨਾਲ ਆਪਣੀ ਕਿਰਤ ਕਰਦੇ ਨੇ, ਜੀਵਨ ਦੇ ਵਿੱਚ ਉਹਨਾਂ ਦੇ ਇੱਕ ਬੈਲੈਂਸ ਹੈ, ਆਪਣੀ ਕਮਾਈ 'ਚੋਂ ਦਸਵੰਧ ਵੀ ਕੱਢਦੇ ਨੇ, ਔਰ ਉਹਨਾਂ ਨੂੰ ਇਹ ਵੀ ਹੁੰਦਾ ਹੈ ਕਿ ਭਾਈ ਇਹ ਸਾਡਾ ਦਸਵੰਧ ਗੁਰੂ ਕੇ ਅਰਥ ਲੱਗੇ, ਗੁਰੂ ਕੇ ਪੰਥ ਦੇ ਅਰਥ ਲੱਗੇ, ਇਨਸਾਨੀਅਤ ਦੀ ਭਲਾਈ ਲਈ ਹੋਏ। ਔਰ ਅਸੀਂ ਮਰਫੀ ਯੂਥ ਗਰੁੱਪ ਦਾ ਔਰ ਖਾਸ ਕਰ ਭਾਈ ਮੱਖਣ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਟੌਪਿਕ ਵੱਲ ਵਧੀਏ, ਸਾਨੂੰ ਸਾਡੇ ਇੱਕ ਵੀਰ ਨੇ ਭਾਈ ਪਰਮਜੀਤ ਸਿੰਘ ਪੰਜਵੜ, ਜਿਹੜੇ ਖੁਦ ਵੀ ਇੱਕ ਸ਼ਾਇਰ ਸਨ, ਉਹ ਹਾਲਾਂਕਿ ਆਪਣੀ ਡੇਲੀ ਡਾਇਰੀ ਵੀ ਲਿਖਦੇ ਰਹੇ, ਔਰ ਇਹ ਕੋਸ਼ਿਸ਼ ਹੈ ਪੰਥਕ ਹਲਕਿਆਂ ਵੱਲੋਂ ਕਿ ਉਹਨਾਂ ਨੇ ਪਿਛਲੇ 28, 29, 30 ਸਾਲ 'ਚ ਜੋ ਕੁਛ ਵੀ ਉਹਨਾਂ ਦੀ ਲਿਖਤ ਹੈ, ਜੇ ਆਏ ਤੇ ਉਹ ਕੌਮ ਦਾ ਇਤਿਹਾਸ ਔਰ ਖਜ਼ਾਨਾ ਵੀ ਹੋਏਗਾ। 2003 ਦੇ ਵਿੱਚ ਉਹਨਾਂ ਨੇ ਇੱਕ ਕਪਲੇਟ ਲਿਖਿਆ ਸੀ, ਜਿਸ ਨੂੰ ਸਾਨੂੰ ਇੱਕ ਵੀਰ ਨੇ ਭੇਜਿਆ, ਮੈਂ ਉਹ ਸ਼ੇਅਰ ਕਰਨਾ ਚਾਹੁੰਦਾ। ਉਹਨਾਂ ਨੇ ਲਿਖਿਆ ਸੀ, ਤੁਰ ਜਾਣ ਵਾਲਿਆਂ ਦੇ ਨਾਲ ਜਾਇਆ ਨਹੀਂ ਜਾਂਦਾ, ਜੁੜੇ ਹੋਏ ਮੋਹ ਦੇ ਤੰਦਾਂ ਨੂੰ ਕਦੇ ਭੁਲਾਇਆ ਨਹੀਂ ਜਾਂਦਾ। ਤੁਰ ਜਾਣ ਵਾਲਿਆਂ ਦੇ ਨਾਲ ਜਾਇਆ ਨਹੀਂ ਜਾਂਦਾ, ਜੁੜੇ ਹੋਏ ਮੋਹ ਦੇ ਤੰਦਾਂ ਨੂੰ ਕਦੇ ਭੁਲਾਇਆ ਨਹੀਂ ਜਾਂਦਾ। ਪਤਾ ਨਹੀਂ ਪਿਆਰ ਨੂੰ ਉਦਾਸੀ ਕਹਿੰਦੇ ਹਨ ਜਾਂ ਉਦਾਸੀ ਨੂੰ ਪਿਆਰ, ਸਾਥੋਂ ਤੇ ਇਹਦਾ ਮਤਲਬ ਪਾਇਆ ਨਹੀਂ ਜਾਂਦਾ। ਉਂਝ ਵਿਛੋੜਿਆਂ ਨੂੰ ਜਰਨਾ ਹੈ ਡਾਢਾ ਹੀ ਔਖਾ, ਸਾਥੋਂ ਤੇ ਵਿਛੋੜਿਆਂ ਨੂੰ ਗਾਇਆ ਨਹੀਂ ਜਾਂਦਾ। ਸੋ ਇਹ ਅਗੇਨ ਅਸੀਂ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਹਾਂ। ਉਹਨਾਂ ਦੀ ਯਾਦ ਦੇ ਵਿੱਚ ਥਾਂ ਥਾਈਂ ਵੱਡੇ ਸਮਾਗਮ ਹੋ ਰਹੇ ਨੇ। ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰ ਸੁਸਾਇਟੀ ਦੇ ਵਿੱਚ ਵੀ ਵੱਡਾ ਸਮਾਗਮ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ, ਜਿਹਦੇ 'ਚ ਅਸੀਂ ਵੀ ਪਾਰਟਿਸਿਪੇਟ ਕਰਾਂਗੇ। ਸਾਡੇ ਵੀਰ ਬਲਵਿੰਦਰ ਸਿੰਘ ਜੀ ਚੱਠਾ ਨੇ ਸਾਨੂੰ ਗੁਰਦੁਆਰਾ ਸਿੰਘ ਸਭਾ ਦਾ ਪੋਸਟਰ ਵੀ ਭੇਜਿਆ, ਜੇ ਸਾਡੇ ਹੋਏ ਤਾਂ ਉਹਨੂੰ ਦਿਖਾ ਵੀ ਦੇਣ ਟੈਕਨੀਕਲ ਟੀਮ। ਉੱਥੇ ਵੀ ਐਤਵਾਰ ਨੂੰ ਇਹ ਸਮਾਗਮ ਉਹਨਾਂ ਦੀ ਯਾਦ 'ਚ ਹੋਏਗਾ। ਝੰਡੇ ਬੁੰਗੇ ਅਕਾਲ ਤਖਤ ਦੇ ਸਨਮੁਖ, ਉੱਥੇ ਵੀ ਆਲਰੇਡੀ ਪਾਠ ਆਰੰਭ ਹੋ ਜਾਣਾ, ਔਰ ਇਹ ਦੁਨੀਆ ਭਰ ਦੇ ਵਿੱਚ ਇੱਥੇ ਈਵਨ ਸਾਨੂੰ ਗੁਰਦੁਆਰਾ ਸਾਹਿਬ ਗਲੈਨ ਰੌਕ ਤੋਂ ਵੀ ਸੱਦਾ ਸੀ ਕਿ ਅਸੀਂ ਆਈਏ, ਪਰ ਉਹਨਾਂ ਨੂੰ ਅਸੀਂ ਦੱਸਿਆ ਕਿ ਭਾਈ ਸਾਡੀ ਹਾਜ਼ਰੀ ਗੁਰਦੁਆਰਾ ਰਿਚਮੰਡ ਹਿੱਲ ਹੋਏਗੀ। ਸੋ ਇਹ ਵੀ ਸਪੌਂਟੇਨੀਅਸ ਜਿਹੜਾ ਫਲੋ ਆਫ ਲਵ ਹੈ, ਔਰ ਮੈਂ ਸਮਝਦਾ ਵੀ ਇਹ ਸਾਡੀ ਜੁਝਾਰੂ ਲੈਗੇਸੀ ਨੂੰ ਹੈ, ਕਿਉਂਕਿ ਜੁਝਾਰੂ ਵਿਰਸੇ ਨੇ ਹੀ ਅੱਜ ਜੇ ਅਸੀਂ ਬੇਸ਼ੱਕ ਇਹਨਾਂ ਮੁਲਕਾਂ 'ਚ ਅਮਨਮਈ ਢੰਗ ਦੇ ਨਾਲ ਆਪਣੀ ਗੱਲ ਕਰ ਰਹੇ ਹਾਂ ਜਾਂ ਆਪਣੇ ਕਾਜ਼ ਨੂੰ, ਖਾਲਿਸਤਾਨ ਦੇ ਕੇਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਸ ਦੇ ਲਈ ਜੇ ਅਸਲ 'ਚ ਕਿਸੇ ਨੇ ਬੁਨਿਆਦ ਬਣਾਈ ਤਾਂ 1984 ਤੋਂ 1995 ਦੌਰ ਤੱਕ ਜਿਹੜੀ 10 ਸਾਲ ਸਾਡੀ ਜੁਝਾਰੂ ਲਹਿਰ ਸੀ, ਜਿਸ ਨੇ ਦੁਸ਼ਟਾਂ ਨੂੰ ਵੀ ਸੋਧਿਆ, ਪੰਜਾਬ ਦੇ ਅੰਦਰ ਗੈਰਤ ਔਰ ਅਣਖ ਜਵਾਨੀ ਦੇ ਵਿੱਚ ਕਿਵੇਂ ਹੈ ਜਾਂ ਸਿੱਖੀ ਦਾ ਆਧਾਰ ਕਿਵੇਂ ਗੈਰਤ ਔਰ ਅਣਖ ਹੈ, ਇਸ ਦਾ ਸਬੂਤ ਵੀ ਦਿੱਤਾ ਹੈ। ਯੋਧਿਆਂ ਨੇ ਬਹਾਦਰੀ 'ਚ ਕਸਰ ਨਹੀਂ ਰੱਖੀ, ਔਰ ਫਿਰ ਜਦੋਂ ਸ਼ਹਾਦਤਾਂ ਦਾ ਵੇਲਾ ਆਇਆ ਕਿਵੇਂ ਹੱਸ ਕੇ ਜਿਹੜੇ ਨੇ ਉਹ ਫਾਂਸੀ ਦੇ ਰੱਸਿਆਂ ਤੇ ਵੀ ਝੂਲੇ ਭਾਈ ਜਿੰਦੇ ਸੁੱਖੇ ਵਰਗੇ, ਔਰ ਜੇ ਟਾਰਚਰ ਦੇ ਨਾਲ ਉਹ ਭਾਈ ਰਛਪਾਲ ਸਿੰਘ ਛੰਦੜਾ ਹੋਣ, ਭਾਈ ਅਨੋਖ ਸਿੰਘ ਬੱਬਰ ਹੋਣ, ਭਾਈ ਮਥਰਾ ਸਿੰਘ ਹੋਣ, ਭਾਈ ਚਰਨਜੀਤ ਸਿੰਘ ਚੰਨੀ ਹੋਣ, ਕਿੰਨੇ ਨਾਂ ਗਿਣਾਏ ਜਾ ਸਕਦੇ ਨੇ ਜਿਨ੍ਹਾਂ ਨੇ ਟਾਰਚਰ ਕਰਨ ਵਾਲਿਆਂ ਨੂੰ ਕਿਹਾ ਬਾਕੀ ਤਾਂ ਛੱਡ ਦਿਓ, ਤੁਸੀਂ ਸਾਨੂੰ ਸਾਡਾ ਨਾਂ ਹੀ ਪੁੱਛ ਕੇ ਦੱਸ ਦਿਓ। ਸੋ
ਇਸ ਹੱਦ ਤੱਕ ਜਿਨ੍ਹਾਂ ਦਾ ਬਿਲਕੁਲ ਵੋਟੀ ਵਾਂਗ ਉਹਨਾਂ ਨੂੰ ਕਰ ਦਿੱਤਾ ਗਿਆ। ਸੋ ਅਸੀਂ ਉਹਨਾਂ ਸਾਰਿਆਂ ਨੂੰ ਜਦੋਂ ਅੱਜ ਅਗੇਨ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਜ਼ਿਕਰ ਕਰ ਰਹੇ ਹਾਂ, ਤੇ ਅਸਲ 'ਚ ਅਸੀਂ ਇਸ ਦੌਰ ਦੇ 1 ਲੱਖ ਤੋਂ ਜ਼ਿਆਦਾ ਕੌਮੀ ਯੋਧਿਆਂ, ਕੌਮੀ ਸ਼ਹੀਦਾਂ, ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ, ਸਿੰਘ ਸਿੰਘਣੀਆਂ, ਮਾਤਾਵਾਂ, ਜਿਵੇਂ ਮੈਂ ਕੱਲ ਗੱਲ ਕੀਤੀ ਸੀ, ਭਾਈ ਪਰਮਜੀਤ ਸਿੰਘ ਪੰਜਵੜ ਦੇ ਮਾਤਾ ਜੀ ਦਾ ਨਾਂ ਮਹਿੰਦਰ ਕੌਰ ਹੈ, ਮੈਂ ਗੁਰਮੇਜ ਕੌਰ ਕਿਹਾ ਸੀ। ਗੁਰਮੇਜ ਕੌਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਮਾਤਾ ਜੀ ਦਾ ਨਾਂ ਸੀ, ਔਰ ਉਹਨਾਂ ਨੂੰ ਵੀ ਅਣਪਛਾਤੀ ਲਾਸ਼ ਬਣਾਇਆ ਗਿਆ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਲਿਸਟ ਕੱਢੀ ਸੀ ਉਹਨਾਂ ਕ੍ਰਿਮੇਸ਼ਨ ਗਰਾਊਂਡਸ ਚੋਂ, ਉਹਦੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦੇ ਮਾਤਾ ਜੀ ਮਹਿੰਦਰ ਕੌਰ ਔਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਮਾਤਾ ਗੁਰਮੇਜ ਕੌਰ, ਉਹ ਵੀ ਉਹਨਾਂ ਅਣਪਛਾਤੀਆਂ ਲਾਸ਼ਾਂ ਦਾ ਹੀ ਹਿੱਸਾ ਸੀ। ਸੋ ਅਗੇਨ ਅਸੀਂ ਸਭ ਨੂੰ ਸ਼ਰਧਾਂਜਲੀ ਭੇਟ ਕਰਦੇ। ਗੱਲ ਅਗੇਨ ਕਿਉਂਕਿ ਜਦੋਂ ਅਸੀਂ ਰਿਪੀਟਡਲੀ ਇਹ ਗੱਲ ਕਹੀ ਹੈ, ਕਹਿੰਦੇ ਹੈ, ਖਾਸ ਤੌਰ 'ਤੇ ਜਦੋਂ ਖਾਲਿਸਤਾਨ ਦਾ ਐਲਾਨਨਾਮਾ ਅਸੀਂ 4 ਭਾਗ ਦੇ ਵਿੱਚ ਡਿਸਕਸ ਕੀਤਾ, ਉਦੋਂ ਵੀ ਅਸੀਂ ਕਿਹਾ ਸੀ ਕਿ ਬੇਸ਼ੱਕ ਸਿੱਖਾਂ ਨੂੰ ਹਿੰਦੂਤਵਾ ਦੇ ਸਮੁੰਦਰ 'ਚ ਜਜ਼ਬ ਕਰਨ ਲਈ ਸ਼ੰਕਰਾ ਦੀ ਨੀਤੀ, ਸ਼ਾਸਤਰ ਤੇ ਸ਼ਸਤਰ ਦੇ ਹਥਿਆਰ, ਇਹ ਤਾਂ 15 ਅਗਸਤ 1947 ਤੋਂ ਇੱਕਦਮ ਬਾਅਦ ਬ੍ਰਾਹਮਣਵਾਦੀ ਤਰਜ਼ ਦੀ ਸੈਕੂਲਰ ਸੋ ਕਾਲਡ ਹਕੂਮਤ ਨੇ ਸ਼ੁਰੂ ਕਰ ਦਿੱਤੇ, ਜਿਸ ਦੀ ਸ਼ੁਰੂਆਤ 10 ਅਕਤੂਬਰ 1947 ਦੇ ਉਸ ਸਰਕੂਲਰ ਦੇ ਨਾਲ ਹੁੰਦੀ ਹੈ ਕਿ ਜਿਹਦੇ 'ਚ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਤੇ ਹਿੰਦੂਆਂ ਦੇ ਲਈ ਖਤਰਾ ਬਿਆਨਿਆ ਗਿਆ ਸੀ। ਉਸ ਤੋਂ ਸ਼ੁਰੂਆਤ ਹੁੰਦੀ ਹੈ। ਲੇਕਿਨ ਟੋਟਲ ਵਾਰ ਜਿਹੜੀ ਹੈ, ਸਰਬਨਾਸ਼ ਦੀ ਵਾਰ ਔਰ ਬੀਜਨਾਸ਼ ਜਿਹਨੂੰ ਕਹਿੰਦੇ ਨੇ, ਉਹ ਜੂਨ 84 ਦੇ ਪਹਿਲੇ ਹਫ਼ਤੇ ਜਦੋਂ ਉਹਨਾਂ ਨੇ ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ, ਅਕਾਲ ਤਖਤ ਸਾਹਿਬ, 37 ਹੋਰ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਹਮਲਾ ਕਰਕੇ, ਔਰ ਇਹ ਵਾਰ ਜਿਹੜੀ ਹੈ ਇਹ ਲਗਾਤਾਰ ਇਹਨਾਂ ਪਿਛਲੇ ਸਾਰੇ ਹੀ ਵਰ੍ਹਿਆਂ ਤੋਂ 4 ਦਹਾਕਿਆਂ ਤੋਂ ਲਗਾਤਾਰ ਜਾਰੀ ਹੈ। ਇਸ ਦੇ ਅੱਡ ਰੂਪ ਨੇ। 47 ਤੋਂ ਬਾਅਦ ਵੀ ਨਕਲੀ ਗੁਰੂ ਡੰਮ, ਰਾਧਾ ਸਵਾਮੀ ਔਰ ਨਿਰੰਕਾਰੀ ਉਦੋਂ ਹੀ ਖੜੇ ਕਰਨੇ ਸ਼ੁਰੂ ਕਰ ਦਿੱਤੇ ਸੀ। 70s ਦੇ ਵਿੱਚ ਐਗਰੈਸਿਵਲੀ, ਜਿਵੇਂ ਨਿਰੰਕਾਰੀਆਂ ਰਾਹੀਂ 13 ਸਿੰਘਾਂ ਨੂੰ 13 ਅਪ੍ਰੈਲ 1978 ਨੂੰ ਸ਼ਹੀਦ ਕਰਵਾਇਆ ਗਿਆ, ਔਰ 84 ਤੋਂ ਬਾਅਦ ਐਗਰੈਸਿਵਲੀ ਜਿਵੇਂ ਉਸ ਨੂਰ ਮਹਿਲੀਏ ਨੂੰ ਖੜਾ ਕੀਤਾ ਗਿਆ, ਆਸ਼ੂਤੋਸ਼ ਨੂੰ ਦੁਆਬੇ 'ਚ ਲਿਆ ਕੇ, ਔਰ ਸੌਦਾ ਸਾਧ ਨੂੰ ਮਾਲਵੇ ਦੇ ਵਿੱਚ ਲਿਆ ਕੇ ਖੜਾ ਕੀਤਾ ਗਿਆ। ਇਸੇ ਤਰ੍ਹਾਂ ਪੁਆਂਧ ਦੀ ਇਸ ਬੈਲਟ ਦੇ ਵਿੱਚ ਭਨਿਆਰੇ ਵਾਲਾ ਲਿਆਂਦਾ ਗਿਆ। ਔਰ ਇਹ ਵੀ ਸਾਰੇ ਟਕਰਾਅ ਦੇ ਜਿਹੜੇ ਦੌਰ ਨੇ ਜਿਹਦੇ 'ਚ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹਨਾਂ ਨੂੰ ਖੜਾ ਕਰਨਾ। ਪਰ 2015 ਤੋਂ ਫਿਰ ਉਹਨਾਂ ਨੇ ਜਿੱਥੇ ਇੱਕ ਪਾਸੇ ਗੁਰੂ ਡੰਮ ਵਾਲੇ ਜਾਂ ਬਾਬਾ ਕਲਚਰ ਆਪਣੀ ਸ਼ਰਾਰਤ ਕਰ ਹੀ ਰਿਹਾ ਸੀ, ਫਿਰ ਉਹਨਾਂ ਨੇ ਫੁੱਲ ਸਕੇਲ ਗੁਰੂ ਗ੍ਰੰਥ ਸਾਹਿਬ ਨੂੰ ਹਮਲੇ ਦਾ ਸ਼ਿਕਾਰ ਬਣਾਇਆ। ਬੁਰਜਵਾਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ, ਕੋਟ ਕਪੂਰਾ ਅਸੀਂ ਉਹਦਾ ਜ਼ਿਕਰ ਕਰਦੇ। ਔਰ ਇਹ ਲਗਾਤਾਰਤਾ ਦੇ ਨਾਲ ਵਰਤਾਰਾ ਜਿਹੜਾ ਜਿਹਦੇ ਸੈਂਕੜਿਆਂ ਘਟਨਾਵਾਂ ਜਿਹੜੀਆਂ ਹੋਈਆਂ ਨੇ ਉਹ ਵਾਪਰ ਰਹੀਆਂ ਨੇ। ਈਵਨ 2 ਦਿਨ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ 2 ਘਟਨਾਵਾਂ ਹੁੰਦੀਆਂ ਨੇ, ਔਰ ਇੰਨੀਆਂ ਜ਼ਿਆਦਾ ਕਰ ਦਿੱਤੀਆਂ ਗਈਆਂ ਕਿ ਬਹੁਤ ਵਾਰ ਹੁਣ ਇਸ ਦਾ ਕੋਈ ਇਮੀਡੀਏਟ ਇਲਾਕੇ 'ਚ ਤਾਂ ਰਿਐਕਸ਼ਨ ਹੁੰਦਾ ਹੈ। ਕੌਮ ਦੇ ਵਿੱਚ ਜਿਹੜਾ ਕਿੰਨੀ ਕੁ ਜਿਹੜੇ ਮੈਟਰਸ ਨੇ ਉਹਨਾਂ ਦੇ ਉੱਤੇ ਤੁਸੀਂ ਰਿਐਕਟ ਕਰ ਸਕਦੇ ਹੋ। ਸੋ ਇਸ ਵਰਤਾਰੇ ਨੂੰ ਵੀ ਉਹਨਾਂ ਨੇ ਆਮ ਵਾਂਗ ਬਣਾ ਦਿੱਤਾ ਹੈ। ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਜੀ ਕਿਸੇ ਹੋਰ ਧਰਮ ਗ੍ਰੰਥ ਦੀ ਬੇਅਦਬੀ ਹੋਏ, ਪਰ ਤੁਹਾਨੂੰ ਇਸ ਦੇ ਉਲਟ ਦੂਜੇ ਕਿਸੇ ਦੀ ਵੀ ਕੋਈ ਖਬਰ ਨਹੀਂ ਮਿਲਦੀ ਹੈ। ਇਸ ਦਾ ਮਤਲਬ ਹੀ ਇਹ ਹੈ ਕਿ ਵੀ ਇਹ ਟਾਰਗੇਟਡ ਅਟੈਕ ਹੈ। ਫਿਰ ਅਸੀਂ ਦੇਖਦੇ ਹਾਂ ਕਿ ਜਿਸ ਤੇਜ਼ੀ ਦੇ ਨਾਲ ਜਿਹੜੀਆਂ ਤਬਦੀਲੀਆਂ ਕਿਸਾਨ ਮੂਵਮੈਂਟ ਦੀ ਵਿਕਟਰੀ ਤੋਂ ਬਾਅਦ ਦੀਪ ਸਿੱਧੂ ਮੂਸੇਵਾਲਾ, ਔਰ ਫਿਰ ਸਤੰਬਰ 2022 ਦੇ ਵਿੱਚ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਧਰਤੀ 'ਤੇ ਆਉਂਦੇ ਨੇ ਔਰ ਉਹਨਾਂ ਵੱਲੋਂ ਸਿੱਧਾ ਚੈਲੰਜ ਉਹ ਡਰੱਗ ਮਾਫੀਏ ਨੂੰ ਵੀ ਔਰ ਈਸਾਈ ਜਿਹੜੇ ਪੈਸੇ ਦਾ ਇਸਤੇਮਾਲ ਕਰਕੇ ਕਨਵਰਸ਼ਨਸ ਕਰ ਰਹੇ ਨੇ, ਹਿੰਦੂ ਤਵੀਆਂ ਨੂੰ ਵੀ, ਔਰ ਉਸ ਦੇ ਨਾਲ ਪਾਤਸ਼ਾਹੀ ਦਾਵਾ ਅੰਮ੍ਰਿਤ ਸੰਚਾਰ ਵੱਲ ਮੋੜਨਾ। ਅਸੀਂ ਦੇਖਦੇ ਹਾਂ ਕਿ ਵੀ ਉਸ ਦੌਰ ਦੇ ਵਿੱਚ ਤੁਹਾਨੂੰ ਇਸ ਕਿਸਮ ਦੀ ਕੋਈ ਵੱਡੀ ਘਟਨਾ ਨਜ਼ਰ ਨਹੀਂ ਆਉਂਦੀ ਜਿੰਨੀ ਦੇਰ 6-7 ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਐਕਟਿਵ ਹੁੰਦੇ ਨੇ ਬਿਫੋਰ ਕਿ ਉਹਨਾਂ ਨੂੰ 18 ਮਾਰਚ ਤੋਂ ਉਹ ਡਰਾਮੇਬਾਜ਼ੀ ਕਰਕੇ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ ਡਿਬਰੂਗੜ੍ਹ ਭੇਜ ਦਿੱਤਾ ਜਾਂਦਾ ਹੈ।
ਹੁਣ ਅਸੀਂ ਉਸ ਤੋਂ ਬਾਅਦ ਜੇ ਦੇਖੀਏ ਕਿ ਵੱਡੀ ਘਟਨਾ ਜਿਹੜੀ ਇਤਿਹਾਸਕ ਗੁਰਦੁਆਰੇ ਨੂੰ ਟਾਰਗੇਟ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਹੋਈ, ਉਹ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡਾ ਹੋਈ। ਉਸ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਡਰਾਮੇ ਨੌਟੰਕੀ ਦੇ ਥੱਲੇ ਜਿਵੇਂ ਖਾਲਸਾ ਸਾਜਨਾ ਦਿਵਸ ਮੌਕੇ ਮੁੱਖ ਤਿੰਨੋਂ ਤਖਤਾਂ ਦੀ ਘੇਰਾਬੰਦੀ ਕੀਤੀ ਗਈ, ਬਠਿੰਡੇ ਦੇ ਵਿੱਚ ਜਿਹੜਾ ਹੈ ਉਹ ਸਾਬੋ ਕੀ ਤਲਵੰਡੀ ਜਿੱਥੇ ਤਖਤ ਦਮਦਮਾ ਸਾਹਿਬ ਹੈ ਦਫਾ 144 ਲਾਈ ਗਈ, ਤਲਾਸ਼ੀਆਂ ਲਈਆਂ ਗਈਆਂ ਔਰ ਜਿਵੇਂ ਸੈਂਟਰਲ ਦਸਤੇ ਬੁਲਾਏ ਗਏ। ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਸੀ ਕਿ ਵੀ ਇਹ ਖੇਡ ਮਹਿਜ਼ ਨਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਤੱਕ ਮਹਿਦੂਦ ਹੈ, ਉਹ ਤਾਂ ਉਹਨਾਂ ਨੂੰ ਉਹਨਾਂ ਦੇ ਘਰੋਂ ਵੀ ਫੜਿਆ ਜਾ ਸਕਦਾ ਸੀ। ਇਹ ਇੱਕ ਵੱਡੀ ਗੇਮ ਹੈ ਜਿਹਦੇ ਥੱਲੇ ਜਿਹਦੀ ਸਕ੍ਰਿਪਟ ਕਿਸਾਨ ਮੂਵਮੈਂਟ ਦੀ ਫਤਹ ਤੋਂ ਬਾਅਦ ਲਿਖਣੀ ਸ਼ੁਰੂ ਹੋਈ ਔਰ ਉਸ ਦੀ ਸਜ਼ਾ ਦੇਣ ਦੀ ਲਾਈਨ ਹੈ। ਬਿਲਕੁਲ। ਔਰ ਫਿਰ ਅਸੀਂ ਦੇਖਦੇ ਹਾਂ ਵੀ ਘਟਨਾਕ੍ਰਮ ਇਹ ਸ਼ਾਇਦ ਮਾਰਚ ਮਹੀਨੇ ਦੇ ਵਿੱਚ ਹੀ ਹੁੰਦਾ ਹੈ, ਮਾਰਚ ਜਾਂ ਅਪ੍ਰੈਲ 'ਚ ਹੁੰਦਾ ਹੈ, ਜਦੋਂ ਕਿ ਇੱਕ ਹਰਿਆਣੇ ਦੀ ਛੋਕਰੀ ਜਿਹੜੀ ਹੈ ਉਹ ਮੂੰਹ ਦੇ ਉੱਤੇ ਉਹ ਤਿਰੰਗਾ ਬਣਾ ਕੇ ਔਰ ਦੂਸਰਾ ਜੀ ਅਟਾਰੀਓਂ ਮੁੜੀ ਹੈ ਔਰ ਉਹਦੀ ਵੀਡੀਓ ਕਿ ਜੀ ਅੰਦਰ ਨਹੀਂ ਜਾਣ ਦਿੱਤਾ ਔਰ ਦੂਸਰਾ ਨਹੀਂ ਹੋਇਆ। ਔਰ ਉਸ ਘਟਨਾ ਦੇ ਵੇਲੇ ਵੀ ਇੰਨਾ ਜ਼ਿਆਦਾ ਨੈਸ਼ਨਲ ਮੀਡੀਆ ਦੇ ਉੱਤੇ ਰੌਲਾ ਪਾਇਆ ਗਿਆ ਔਰ ਹਰਮੰਦਰ ਸਾਹਿਬ ਨੂੰ ਬਦਨਾਮ ਕਰਨ ਲਈ, ਔਰ ਬਹੁਤ ਸਾਰਿਆਂ ਨੇ ਕਿਹਾ ਜੀ ਆਹ ਦੇਖ ਲਓ, ਬੜੇ ਜਿਹੜੇ ਸਿਫਤ ਕਰਦੇ ਨੇ ਕਿ ਜੀ ਲਾਰਜੈਸਟ ਵਿਜ਼ਿਟਿੰਗ ਪਲੇਸ ਬਾਈ ਦਾ ਟੂਰਿਸਟ ਰਾਊਂਡ ਦਾ ਗਲੋਬ ਔਰ ਬਰਾਬਰੀ ਔਰ ਲੰਗਰ, ਇਹ ਦੇਖੋ ਇਹ ਤਾਂ ਐਂਟੀ ਇੰਡੀਆ, ਇਹ ਤਾਂ ਉਹਦੇ ਸੇਵਾਦਾਰ ਦੇ ਮੂੰਹ 'ਚ ਵੀ ਸ਼ਬਦ ਪਾਇਆ, ਉਹਨੇ ਕਿਹਾ ਨਹੀਂ ਤਿਰੰਗੇ ਨਾਲ ਨਹੀਂ ਤੂੰ ਜਾ ਸਕਦੇ। ਸੋ ਉਹ ਸਾਰੇ ਨੂੰ ਉਹ ਵਰਤਾਰਾ ਵੀ ਜਦੋਂ ਉਸ ਸਾਰੇ ਦਾ ਬਾਅਦ 'ਚ ਉਹਦੀ ਕੁੜੀ ਜਾਂ ਉਹਦੇ ਪਿਓ ਨੇ ਮਾਫੀ ਮੰਗ ਲਈ ਜਾਂ ਦੂਜਾ, ਪਰ ਇਹ ਉਦੋਂ ਵੀ ਜਿਹੜੇ ਸਿਆਣੇ ਸੀ ਉਹਨਾਂ ਨੇ ਕਿਹਾ ਵੀ ਇਹ ਆਲ ਆਫ ਏ ਸਡਨ ਨਹੀਂ ਹੋਇਆ, ਕਿਉਂਕਿ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਇਹਨਾਂ ਨੇ ਸਿੱਖਾਂ ਦੇ ਖਿਲਾਫ ਭਾਈ ਅੰਮ੍ਰਿਤਪਾਲ ਸਿੰਘ ਦੀ ਆੜ ਦੇ ਵਿੱਚ, ਉਸੇ 'ਚ ਹੀ ਉਹਨੂੰ ਗਲੋਰੀਫਾਈ ਕੀਤਾ ਗਿਆ ਔਰ ਨੈਸ਼ਨਲ ਮੀਡੀਆ ਔਰ ਸੋਸ਼ਲ ਮੀਡੀਆ ਔਰ ਡਿਜੀਟਲ ਮੀਡੀਆ ਦੇ ਉੱਤੇ ਜ਼ਬਰਦਸਤ ਜਿਹੜੀ ਹੈ ਉਹ ਨੈਗੇਸ਼ਨ ਕੀਤੀ ਗਈ। ਹਾਲਾਂਕਿ ਇਹੋ ਜਿਹੀ ਇੱਕ ਘਟਨਾ ਕੁਛ ਦਿਨ ਪਹਿਲਾਂ ਇੱਕ ਹੋਰ ਜਿਹੜਾ ਹਿੰਦੂ ਨੌਜਵਾਨ ਉਹਨੇ ਆ ਕੇ ਵੀਡੀਓ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਤਿਰੰਗਾ ਬਣਾ ਕੇ ਆਇਆ ਕਿ ਮੈਂ ਦੇਖਦਾ ਕਿ ਮੈਨੂੰ ਅੰਦਰ ਜਾਣ ਦਿੱਤਾ ਜਾਂਦਾ ਕਿ ਨਹੀਂ। ਹੁਣ ਇਹ ਘਟਨਾਵਾਂ ਦੇ ਚੱਲਦੇ ਆ ਅਸੀਂ ਦੇਖਦੇ ਹਾਂ ਕਿ ਫਿਰ ਇਹ ਗੱਲ ਸਾਹਮਣੇ ਆਈ ਕਿ ਜੀ ਪੰਜਾਬ ਦੇ ਵਿੱਚ ਫੌਜੀ ਮਸ਼ਕਾਂ ਸ਼ੁਰੂ ਹੋ ਗਈਆਂ ਔਰ ਇਹ ਕਿਹਾ ਗਿਆ ਜੀ ਕਿਉਂਕਿ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਗੜਬੜ ਨੇ, ਇਸ ਲਈ ਵੈਸਟਰਨ ਫਰੰਟ ਦੇ ਉੱਤੇ ਇਹ ਹੈ। ਲੇਕਿਨ ਜਿਹੜੇ ਸੈਂਟਰਲ ਦਸਤੇ ਆਏ 18 ਮਾਰਚ ਤੋਂ ਬਾਅਦ ਉਹ ਕੋਈ ਵਾਪਸ ਤਾਂ ਨਹੀਂ ਗਏ ਕਿ ਜੇ ਉਹਨਾਂ ਦਾ ਮਿਸ਼ਨ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਜਾਂ ਵਾਰਿਸ ਪੰਜਾਬ ਦੇ ਉਸ ਮੂਵਮੈਂਟ ਨੂੰ ਕ੍ਰਸ਼ ਕਰਨਾ ਸੀ, ਉਹ ਤਾਂ ਵਿਦਨ 2 ਆਵਰਸ ਉਹਨਾਂ ਨੇ ਚੁੱਕ ਲਏ। ਇਸ ਵੇਲੇ ਤੁਹਾਨੂੰ ਉਹਨਾਂ ਦਾ ਕੋਈ ਅਹੁਦੇਦਾਰ ਪੰਜਾਬ 'ਚ ਕੋਈ ਜ਼ਿਲ੍ਹਾ ਪ੍ਰਧਾਨ ਕੋਈ ਦੂਸਰਾ ਨਹੀਂ ਮਿਲਦਾ, ਸੈਂਕੜਿਆਂ ਚੁੱਕ ਲਏ, ਬਾਕੀ 157 ਲਾ ਕੇ ਅੰਦਰ ਦੇ ਦਿੱਤੇ, ਗੇਮ ਓਵਰ ਜੋ ਉਹਨਾਂ ਦਾ ਸੀ। ਲੇਕਿਨ ਇਹ ਕਿਉਂ ਬੈਠੇ ਰਹੇ? ਔਰ ਫਿਰ ਅਸੀਂ ਇਹ ਦੇਖਦੇ ਹਾਂ ਪਿਛਲੇ 5 ਦਿਨਾਂ ਦੇ ਵਿੱਚ 3 ਬਲਾਸਟ। ਔਰ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਦਰਬਾਰ ਸਾਹਿਬ ਦੇ ਹਵਾਲੇ ਨਾਲ ਗੱਲ ਕਰ ਰਹੇ ਤੇ ਇਸ ਦਾ ਇੱਕ ਆਪਣਾ ਇਤਿਹਾਸ ਹੈ। ਇੱਕ ਤਾਂ ਸਿੱਖ ਇਤਿਹਾਸ ਹੈ ਕਿ ਭਾਈ ਹਰੀ ਮੰਦਰ ਰੱਬ ਦਾ ਘਰ, ਇਹ ਕੋਈ ਮੰਦਰ ਟੈਂਪਲ ਦੀ ਸੈਂਸ ਨਹੀਂ ਹੈ, ਇਹ ਪੁਰਾਣੀ ਪੰਜਾਬੀ ਦੇ ਵਿੱਚ ਮੰਦਰ ਲਫ਼ਜ਼ ਘਰ ਲਈ ਸੀ। ਜਦੋਂ ਅਕਾਲ ਤਖਤ ਬਣਿਆ ਫਿਰ ਇਹ ਦਰਬਾਰ ਸਾਹਿਬ, ਕਿਉਂਕਿ ਸਮੁੱਚਾ ਕੰਪਲੈਕਸ ਹੈ। ਇਹ ਮੈਂ ਇਸ ਲਈ ਕਹਿ ਰਿਹਾ ਕਿ ਕਈਆਂ ਨੂੰ ਆਪਣਿਆਂ ਨੂੰ ਵੀ ਕਈ ਵਾਰ ਲੱਗ ਰਿਹਾ ਹੁੰਦਾ ਜੀ ਇਹਨੂੰ ਹਰਮੰਦਰ ਸਾਹਿਬ ਨਹੀਂ ਕਹਿਣਾ ਚਾਹੀਦਾ। ਮੈਂ ਸਮਝਦਾ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਉਸ ਸਮਝ ਨਾਲ ਹੀ ਰੱਖੀਏ ਜਿਹੜੀਆਂ ਨੇ। ਇਹ ਜਦੋਂ ਇਸ ਹਰੀ ਮੰਦਰ ਦੀ ਗੱਲ ਹੁੰਦੀ ਹੈ ਤੇ ਰੱਬ ਦਾ ਘਰ 4 ਦਰਵਾਜ਼ਿਆਂ ਵਾਲਾ, ਇਹ ਕੋਈ ਟੈਂਪਲ ਨਹੀਂ। ਲੇਕਿਨ ਇਹਦੇ ਉੱਤੇ ਕਿਵੇਂ ਹਿੰਦੂ ਵਿਚਾਰਧਾਰਾ ਵਾਲੇ ਜਿਹੜੇ ਨੇ ਉਹਨਾਂ ਨੇ ਹਮੇਸ਼ਾ ਡੈਨੀਗ੍ਰੇਟ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਸਟੇਜ ਤੇ ਸਿੱਖ ਰਾਜ ਜਾਣ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਈਵਨ ਮੂਰਤੀਆਂ ਲਿਆ ਕੇ ਹਰਮੰਦਰ ਸਾਹਿਬ 'ਚ ਰੱਖ ਦਿੱਤੀਆਂ ਔਰ ਪ੍ਰਕਰਮਾਂ ਦੇ ਵਿੱਚ। ਔਰ ਜਦੋਂ ਵਿਰੋਧ ਹੋਇਆ ਔਰ 1906-7 ਦੇ ਨੇੜੇ ਤੇੜੇ ਪਹੁੰਚਦੇ ਆ, ਉਹ ਮੂਰਤੀਆਂ ਚੁਕਵਾਈਆਂ ਗਈਆਂ ਸਰਬਰਾਹ ਵੱਲੋਂ ਔਰ ਉਹਨਾਂ ਨੂੰ ਹਿੰਦੂਆਂ ਨੂੰ ਵੀ ਉਹਨਾਂ ਨੇ ਕਿਹਾ ਕਿ ਭਾਈ ਸਤਿਕਾਰ ਨਾਲ ਲੈ ਜਾਓ। ਉਹ ਲੈ ਗਏ। ਉਹਨਾਂ ਨੇ ਕਿਹਾ ਜੀ ਅਸੀਂ ਮੂਰਤੀਆਂ ਤਾਂ ਲੈ ਗਏ ਪਰ ਇਹੋ ਜਿਹਾ ਹੀ ਅਸੀਂ ਇੱਕ ਬਣਾ ਕੇ ਉਹਦੇ 'ਚ ਹੀ ਮੂਰਤੀਆਂ ਰੱਖਾਂਗੇ। ਔਰ ਫਿਰ ਕਿਵੇਂ ਸੇਠ ਬਿਰਲਾ ਦਿੱਲੀ ਵਾਲਾ, ਮਦਨ ਮੋਹਨ ਮਾਲਵੀਆ ਜਿਹਨੇ ਹਿੰਦੂ ਮਹਾਸਭਾ ਫਾਊਂਡ ਕੀਤੀ, ਵਕੀਲ ਖਤਰਨਾਕ, ਜਿਹਦਾ ਅਜੇ ਵੀ ਕਈ ਸਿੱਖ ਕਹਿਣਗੇ ਜੀ ਮਦਨ ਮੋਹਨ ਮਾਲਵੀਆ ਨੇ ਇਹ ਬਿਆਨ ਦਿੱਤਾ ਸੀ ਕਿ ਜੀ ਹਰ ਹਿੰਦੂ ਪਰਿਵਾਰ 'ਚ ਇੱਕ ਸਿੱਖ ਹੋਣਾ ਚਾਹੀਦਾ। ਔਰ ਉਸੇ ਥੱਲੇ ਹੀ ਇੱਦਾਂ ਦੀਆਂ ਡਰਾਮੇਬਾਜ਼ੀਆਂ ਕਰਕੇ ਪਟਿਆਲਾ ਨਾਭਾ ਉਹਨਾਂ ਮਹਾਰਾਜਿਆਂ ਤੋਂ ਜਿਹੜਾ ਲੱਖਾਂ ਰੁਪਈਆ ਇਹਨਾਂ ਨੇ ਲਿਆ,
ਬਨਾਰਸ ਹਿੰਦੂ ਯੂਨੀਵਰਸਿਟੀ ਬਣਾਉਣ ਦੇ ਲਈ, ਔਰ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੱਕ ਬਲਾਕ ਦਾ ਨੀਂਹ ਪੱਥਰ ਵੀ ਸੰਤ ਅਤਰ ਸਿੰਘ ਮਸਤਵਾਣੇ ਵਾਲਿਆਂ ਤੋਂ ਰਖਵਾਇਆ। ਤੇ ਸਿੱਖ ਅੱਜ ਵੀ ਕਹਿਣਗੇ ਦੇਖੋ ਜੀ ਸੰਤ ਅਤਰ ਸਿੰਘ ਹੋਰਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ, ਉਹਨਾਂ ਨੇ ਪੈਸੇ ਵੀ ਤੁਹਾਡੇ ਮਹਾਰਾਜਿਆਂ ਤੋਂ ਲਏ, ਤੁਹਾਨੂੰ ਹਿੰਦੂ ਬਣਾਉਣ ਤੇ ਵੀ ਲੱਗੇ ਹੋਏ ਸੀ। ਇਹੀ ਮਦਨ ਮੋਹਨ ਮਾਲਵੀਆ ਫਿਰ ਇੰਸਟਰੂਮੈਂਟਲ ਸੀ, ਜਿਹੜਾ ਬਿਰਲੇ ਦੇ ਕੋਲ ਗਿਆ, ਉਹਨੇ ਕਿਹਾ ਜੀ ਹਿੰਦੂ ਬੜੇ ਦੁਖੀ ਨੇ ਕਿ ਮੂਰਤੀਆਂ ਦਰਬਾਰ ਸਾਹਿਬ ਚੋਂ ਚੁੱਕੀਆਂ, ਤੇ ਉਸ ਕਿਸਮ ਦਾ ਹੀ ਜਿਹੜਾ ਹੈ ਅਸੀਂ ਮੰਦਿਰ ਬਣਾਉਣਾ। ਸੋ ਜਿਹੜਾ ਦੁਰਗਿਆਣਾ ਮੰਦਿਰ ਹੈ, ਜੋ ਤੁਸੀਂ ਅੱਜ ਵੀ ਉਹਦਾ ਆਰਕੀਟੈਕਟ ਉਹੀ ਪ੍ਰਕਰਮਾ, ਉਹੀ ਸਰੋਵਰ, ਉਹ ਬਰਾਬਰ ਉਹਨਾਂ ਨੇ ਲਿਆ ਕੇ ਉੱਥੇ ਜਿਹੜਾ ਹੈ ਉਹ ਖੜਾ ਕੀਤਾ। ਇਹ ਵੱਖਰੀ ਕਹਾਣੀ ਹੈ ਜਿਹੜੀ ਗੱਲ ਉਹਨੇ ਰਜਨੀਸ਼ ਨੇ ਵੀ ਕਿਤੇ ਕਹੀ। ਉਹਨੇ ਕਿਹਾ कि जी हरमंदिर जैसा मंदिर तो बना लिया पर गुरु रामदास कहाँ से लाओगे, उत्थे भावें कबूतर बिठा करते हैं, लेकिन यही नहीं कि भी उन्होंने बनाया। जिहड़ा अज भी दस रहा है कि भाई वो बिल्कुल जिहड़ा हरमंदिर साहब की नकल करके बनाया गया। 47 तो बाद जदों इन्हां दे कोल पावर आई, जिहड़ा भी VIP मिनिस्टर दिल्ली तो लैके पंजाब तक दा अपना जदों कोई चुनिया जाता सी, उन्हें जो अमृतसर आना एक पासे होना कि जी वो स्वर्ण मंदिर, पहला तो उन्होंने हरमंदिर साहिब नूं भी जां दरबार साहब का की कहना सी, उन्होंने स्वर्ण मंदिर कहना शुरू कर दिता। फिर उन्होंने कहना कि पहले वो स्वर्ण मंदिर गए, फिर उन्होंने दुर्गियाना मंदिर में भी माथा टेका, उन्होंने उत्थे भी। सो इवें सी कि वो जिहड़ा एक फेक उन्होंने बनाया दरबार साहब की नकल और सिखां दा मूँह चढ़ाउण दे लई, उन्होंने लिया के बराबर खड़ा करता कि जिहड़ा उत्थे जाएगा उत्थे भी जाएगा। और इस सब दे चलदे हैं जदों इन्हां ने बाबरी मसीत ढाई और दूजी, उदों दे भी तुसीं हिंदू तवी जथेबंदियां दे बयान कढ लो, उन्होंने कहना शुरू करता कि जी ये भी साडा मंदिर है। ये जदों लव कुश जदों सागर मंथन होया ते घड़ा पता नहीं किधर नूं उड़ रहा सी, उहदे जिहड़े बूंदां उस दियां अमृत दियां डिगियां, ਉਹ ਇਹ ਹੈ ਅਸੀਂ ਇਹਨੂੰ ਵੀ ਕਲੇਮ ਕਰਾਂਗੇ ਅਲਟੀਮੇਟ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਸ ਸਭ ਦੇ ਬਾਵਜੂਦ ਕਿ ਅਲਟੀਮੇਟਲੀ ਇਹਨਾਂ ਨੇ ਢਾਹ ਦਿੱਤਾ ਅਕਾਲ ਤਖਤ ਹਰਮੰਦਰ ਸਾਹਿਬ ਤੇ 400 ਗੋਲੀਆਂ ਮਾਰੀਆਂ ਆਪਣੇ ਵੱਲੋਂ, ਤੇ ਜੇ ਹਰਮੰਦਰ ਸਾਹਿਬ ਉੱਡ ਵੀ ਜਾਂਦਾ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਪਰ ਕਿਉਂਕਿ ਹਰਮੰਦਰ ਸਾਹਿਬ ਦੇ ਅੰਦਰ ਤਾਂ ਕਿਸੇ ਸਿੰਘ ਨੇ ਪੋਜੀਸ਼ਨ ਲਈ ਨਹੀਂ ਸੀ ਹੋਈ। ਸੋ ਇੰਨਾ ਅਪਮਾਨਿਤ ਕਰਨ ਦੇ ਬਾਵਜੂਦ, ਇਵੇਂ ਸਿੱਖ ਹਿਰਦਿਆਂ ਨੂੰ ਵਲੂੰਦਣ ਦੇ ਬਾਵਜੂਦ ਹਰਮੰਦਰ ਸਾਹਿਬ ਦੀ ਸ਼ੋਭਾ, ਜਦੋਂ ਅਸੀਂ ਇਹ ਕਹਿੰਦੇ ਹਾਂ ਜੀ 1 ਲੱਖ ਲੋਕ ਰੋਜ਼ਾਨਾ ਆਉਂਦੇ ਨੇ ਔਰ ਜਿਹੜਾ ਲੰਗਰ ਛਕਦੇ ਨੇ, ਲਾਰਜੈਸਟ ਈਟਰੀ ਇਨ ਦਾ ਵਰਲਡ ਨਿਊਯਾਰਕ ਟਾਈਮਜ਼ ਨੇ ਕਿਹਾ, ਔਰ ਜੋ ਉੱਥੋਂ ਦੀ ਇੱਕ ਆਪਣਾ ਪ੍ਰਭਾਵ ਹੈ, ਜਿਹੜੇ ਆਮ ਲੋਕ ਵੀ, ਹਾਲਾਂ ਸਾਡੇ ਕਈ ਸਿੱਖ ਵੀਰ ਪਰਟਰਬ ਹੁੰਦੇ ਨੇ ਕਿ ਜੀ ਉਹ ਤਾਂ ਟੂਰਿਜ਼ਮ ਸਪਾਟ ਬਣਾ ਦਿੱਤਾ, ਪਰ ਉਹਨਾਂ ਦਾ ਵੀ ਇਹ ਕਹਿਣਾ ਹੁੰਦਾ ਕਿ ਜਦੋਂ ਅਸੀਂ ਅੰਦਰ ਦਾਖਲ ਹੁੰਦੇ ਹਾਂ ਕੋਈ ਅਜੀਬ ਸਾਡੇ ਤੇ ਇੱਕ ਰੂਹਾਨੀ ਸਕਤਾ ਸਾਨੂੰ ਜਾਂ ਇੱਕ ਰੂਹਾਨੀ ਅਨੁਭਵ ਹੁੰਦਾ। ਹੁਣ ਉਸ ਸਾਰੇ ਦੇ ਉੱਤੇ ਵੀ ਇਹਨਾਂ ਦੇ ਜਿਵੇਂ ਜਦੋਂ GST ਲਾਇਆ, ਕਿਵੇਂ ਉਹਨਾਂ ਨੇ ਦਰਬਾਰ ਸਾਹਿਬ ਦੇ ਲੰਗਰ ਤੇ ਵੀ ਲਾਤਾ, ਫਿਰ ਉਹ ਬੜੀ ਫੇਵਰ ਕੀਤੀ ਗਈ ਜੀ ਅਕਾਲੀਆਂ ਨੇ। ਉਹਨਾਂ ਨੇ ਕਿਹਾ ਜੀ ਠੀਕ ਹੈ, ਜਿੰਨਾ ਤੁਸੀਂ ਕਰਦੇ ਹੋ ਉਨੀ ਰਸੀਦ ਦੇ ਦਿਆ ਕਰੋ, ਹਰ ਸਾਲ ਉਹਨਾਂ ਨੂੰ GST ਮਾਫ ਕਰਵਾਉਣਾ ਪੈਂਦਾ। ਸੋ ਇਹ ਉਸ ਸਾਰੇ ਦਾ ਹਿੱਸਾ ਹੈ। ਹੁਣ ਜਿਹੜਾ ਇੱਕ ਪਾਸੇ ਤਾਂ ਉਹਨਾਂ ਨੇ ਇਸ ਹਵਾਲੇ ਨਾਲ ਜਿਹੜੇ 3 ਬਲਾਸਟ, ਜਿਹਨੂੰ ਹੁਣ ਇਹ ਕਿਹਾ ਜੀ ਇਹ ਲੋ ਇੰਟੈਂਸਿਟੀ ਸੀ, ਇਹ ਫਲਾਣੇ 5 ਬੰਦੇ ਫੜੇ ਨੇ, ਇੱਕ ਲੇਡੀ ਫੜੀ ਹੈ, ਇੱਕ ਜਿਹੜਾ ਕਰਨ ਵਾਲਾ ਹੈ ਉਹਦੇ ਕੋਲ ਫਾਇਰ ਕਰੈਕਰਸ ਦਾ ਲਾਇਸੈਂਸ ਸੀ, ਔਰ ਇਹ ਲੋ ਇੰਟੈਂਸਿਟੀ ਜਿਹੜੇ ਨੇ ਉਹ ਇੱਕ ਕਿਹੜੇ ਕੈਨ, ਪਾਵਰ ਕੈਨ, ਹੈਲ ਐਨਰਜੀ ਕੈਨ ਹੁੰਦਾ ਕੋਈ, ਉਹਦੇ 'ਚ ਭਰੇ ਹੋਏ ਸੀ, ਕੋਈ ਨੁਕਸਾਨ ਲਈ ਨਹੀਂ ਸੀ, ਇਹ ਤਾਂ ਐਵੇਂ ਹੀ ਸੀ। ਲੇਕਿਨ ਜਿਵੇਂ ਉਹਨਾਂ ਨੇ ਪਹਿਲਾ ਬਲਾਸਟ ਹੁੰਦਾ 5 ਦਿਨ ਪਹਿਲਾਂ, ਫਿਰ 48 ਘੰਟੇ ਬਾਅਦ ਦੂਜਾ ਉਸੇ ਹੀ ਦਰਬਾਰ ਸਾਹਿਬ ਗਲਿਆਰੇ 'ਚ ਹੁੰਦਾ, ਫਿਰ ਪੁਲਿਸ ਬੰਕਰ ਬਣਾ ਕੇ ਪੱਕੀ ਬਹਿ ਜਾਂਦੀ ਹੈ ਉਹਨਾਂ ਦੀ ਸੈਂਟਰਲ ਦਸਤੇ। ਔਰ ਹੁਣ ਜਿਹੜਾ ਕਿ ਜੀ ਗੁਰੂ ਰਾਮਦਾਸ ਰਾਂ ਦੀ ਬੈਕ ਸਾਈਡ 'ਤੇ ਬਾਥਰੂਮ 'ਚੋਂ ਜਾ ਕੇ ਉਹਨਾਂ ਨੇ ਸੁੱਟਿਆ। ਹੁਣ ਜਿਹੜੀ ਇਹਦੇ 'ਚ ਗੱਲ ਪਰੇਸ਼ਾਨੀ ਵਾਲੀ ਵੀ ਹੈ, ਜਾਂ ਬਹੁਤਿਆਂ ਨੂੰ ਇਹ ਲੱਗੇਗਾ ਜੀ ਆਪਣੇ ਹੀ ਕਰਨ ਵਾਲੇ ਨੇ, ਜੀ ਨਹੀਂ। ਹੁਣ ਉਹਨਾਂ 'ਚ ਜਿਹੜੇ 5 ਨਾਂ ਨੇ ਔਰ ਸ਼ਕਲਾਂ ਨੇ ਸਿੱਖਾਂ ਵਾਲੀਆਂ ਨੇ। ਅੱਗੇ ਤਾਂ ਸੀ ਕਿ ਜੀ ਇਹ ਈਸਾਈਆਂ ਤੋਂ ਕਰਵਾਤਾ, ਜਿਹੜੇ ਦਲਿਤ ਭਾਈਚਾਰੇ ਦਾ ਨਾਂ ਇਸਤੇਮਾਲ ਜਾਂ ਸੌਦਾ ਸਾਧ ਦੇ ਝੇਲ। ਹੁਣ ਤਾਂ ਉਹ ਜਿਹੜਾ ਹੈ ਇੱਕ ਜਿਹਦੀ ਉਹ ਫੋਟੋ CCTV ਤੇ ਦਿਖਾਈ ਹੈ ਜੀ, ਅੰਮ੍ਰਿਤਧਾਰੀ ਵਾਲਾ ਉਹਦੇ ਪਿਓ ਜਾਂ ਦੂਜਾ ਗੁਰਦਾਸਪੁਰ ਜ਼ਿਲ੍ਹੇ ਨਾਲੋਂ ਸੰਬੰਧਿਤ ਆ। ਉਹਨੇ ਕਿਹਾ ਜੀ ਇਹ ਸ਼ਰਾਬੀ ਕਬਾਬੀ ਡਰੱਗ 'ਚ ਭਾਵੇਂ ਕਦੇ ਅੰਮ੍ਰਿਤ ਛਕਿਆ ਸੀ, ਗੁਜਰਾਤ ਵਾਲੇ ਕਿਤੇ ਟਰੱਕ ਟਰੁੱਕ ਚਲਾਉਂਦਾ, ਸਾਡਾ ਤਾਂ ਕੋਈ ਲਾਗਾ ਦੇਖੋ, ਉਹਨਾਂ ਦੇ ਆਪਣੇ ਗਾਤਰੇ ਪਾਏ ਹੋਏ ਨੇ, ਵਿਚਾਰੇ ਮਹਿਸੂਸ ਕਰਦੇ ਨੇ ਕੀ ਹੈ। ਹੁਣ ਜਦੋਂ ਤੁਸੀਂ ਏਜੰਸੀਆਂ ਦੇ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਡੀਪ ਸਟੇਟ ਇੱਕ ਕਾਰਾਕਰਨ ਤੇ ਲੱਗੀ ਹੋਈ ਹੈ,
ਉਹਨਾਂ ਨੇ ਇਸ ਕਿਸਮ ਦਾ ਕੰਮ, ਜਿਹੜੇ ਲੋਕ ਥੋੜਾ ਬਹੁਤ ਵੀ ਇੰਟੈਲੀਜੈਂਸ ਏਜੰਸੀਆਂ ਦੇ ਕੰਮ ਨੂੰ ਸਮਝਦੇ ਨੇ ਕਿ ਭਾਈ ਉਹਨਾਂ ਨੇ ਹੁਣ ਤੁਹਾਡੇ ਵਿੱਚੋਂ ਹੀ ਤੁਹਾਡੀਆਂ ਸ਼ਕਲਾਂ ਸੂਰਤਾਂ ਵਾਲੇ ਉਹਨਾਂ ਨੂੰ ਵਰਤਣਾ, ਉਹ ਵਰਤ ਰਹੇ ਨੇ। ਜਿਵੇਂ ਜਦੋਂ ਅਸੀਂ ਮਰਿੰਡਾ ਕੋਤਵਾਲੀ ਸਾਹਿਬ ਦੇਖਿਆ, ਇਲੈਕਟ੍ਰੀਸ਼ੀਅਨ ਸੀ ਔਰ ਉਹ ਸਿੱਖੀ ਸਰੂਪ, ਔਰ ਉਹਨੂੰ ਬਹੁਤਿਆਂ ਨੇ ਕਿਹਾ ਲਓ ਜੀ ਹੁਣ ਕਿਹੜਾ ਕਿਸੇ ਗੈਰ ਹਿੰਦੂ ਨੇ ਕਰਤਾ ਹੈ, ਆਪਣਾ ਹੀ ਕਰ ਰਹੇ ਨੇ ਜੀ, ਇਹ ਦੱਸਣ ਲਈ ਕਿ ਜੀ ਆਪਣੇ ਜਿਵੇਂ ਫਰਸਟ੍ਰੇਟ ਹੋਏ ਹੋਏ। ਹੁਣ ਇਹ ਸਾਰੇ ਹੀ ਚਿਹਰੇ ਜਿਨ੍ਹਾਂ ਦੇ ਨਾਂ, ਔਰ ਮੈਂ ਨਾਮ ਹੀ ਨਹੀਂ ਇਹਨਾਂ ਦੇ ਲੈਣਾ ਚਾਹੁੰਦਾ ਕਿਉਂਕਿ ਇਹ ਸਾਰੇ ਏਜੰਸੀਆਂ ਦੇ ਕਰਿੰਦੇ ਨੇ, ਕੋਈ ਡਰੱਗੀ ਹੈ, ਕੋਈ ਸ਼ਰਾਬੀ ਹੈ, ਕੋਈ ਵੈਸੇ ਲੋੜਵੰਦ ਹੋਏਗਾ, ਜਿਨ੍ਹਾਂ ਨੂੰ ਏਜੰਸੀਆਂ ਜਦੋਂ ਬੰਦੇ ਵਿੱਚ ਪਾਉਂਦੀਆਂ ਨੇ ਉਹ ਉਹਨਾਂ ਨੂੰ ਇੱਕ ਟਾਸਕ ਹੀ ਦਿੰਦਾ ਨੇ ਕਿ ਭਾਈ ਤੁਸੀਂ ਇਹ ਕਰਨਾ। ਉਹਨਾਂ ਨੂੰ ਹੁੰਦਾ ਜੀ ਤੂੰ ਫਲਾਣੀ ਥਾਂ ਜਾਏਗਾ ਤੈਨੂੰ ਐਕਸਪਲੋਸਿਵ ਮਿਲ ਜਾਏਗਾ, ਤੂੰ ਫਲਾਣੇ ਕੈਨ ਹੋਣਗੇ, ਤੂੰ ਇਵੇਂ ਕਰਨਾ ਉਵੇਂ ਕਰਨਾ। ਹੁਣ ਦੇਖਣ ਵਾਲੀ ਗੱਲ ਹੈ ਕਿ ਜਦੋਂ ਪਹਿਲਾ ਬਲਾਸਟ ਗਲਿਆਰੇ 'ਚ 5 ਦਿਨ ਪਹਿਲਾਂ ਹੁੰਦਾ ਹੈ, ਪੂਰਾ ਜਿਹੜਾ SSP ਔਰ ਕਮਿਸ਼ਨਰ ਲੈਵਲ ਦੇ ਲੋਕ ਆ ਜਾਂਦੇ ਨੇ, ਉਸ ਤੋਂ ਬਾਅਦ ਦੂਜਾ ਕਿਵੇਂ ਹੋ ਗਿਆ? ਬਿਲਕੁਲ। ਫਿਰ ਜੇ ਇਹਨਾਂ ਔਰ ਦੇਖਣ ਵਾਲੀ ਗੱਲ ਇਹ ਹੈ ਵੀ ਗੁਰੂ ਰਾਮਦਾਸ ਸਰਾਂ ਦੀ ਜਿਹਦੇ ਰਾਤਵਾੜਾ ਪਿੱਛੋਂ ਦੀ ਬਲਾਸਟ ਦੀ ਗੱਲ ਹੈ, ਸਾਰਿਆਂ ਦੇ ਬਾਹਰ CCTV ਕੈਮਰੇ 'ਚ ਕੋਈ ਕਿਸੇ ਬਿਲਡਿੰਗ ਦੇ ਕੈਮਰਾ ਨਹੀਂ। ਫਿਰ ਸ਼੍ਰੋਮਣੀ ਕਮੇਟੀ ਆਪਣੀ ਪੈਟ ਕਰ ਰਹੀ ਹੈ ਬੈਕ ਤੇ, ਦੇਖੋ ਜੀ ਸਾਡੀ CCTV ਜਿਹੜੀ ਉਸ ਨੂੰ ਮੋਨੀਟਰ ਕਰ ਰਹੀ ਟੀਮ ਸੀ, ਉਹਨਾਂ ਨੇ ਕਰਕੇ ਲੱਭ ਕੇ ਉਹਨਾਂ ਨੇ ਪੁਲਿਸ ਦੇ ਹਵਾਲੇ ਕੀਤਾ। ਨਾਲ ਹੀ ਧਾਮੀ ਸਾਹਿਬ ਪ੍ਰੈਸ ਕਾਨਫਰੰਸ ਕਰਕੇ SGPC ਪ੍ਰੈਜ਼ੀਡੈਂਟ ਕਹਿ ਰਹੇ ਨੇ ਇਹ ਬੜੀ ਡੂੰਘੀ ਸਾਜ਼ਿਸ਼ ਹੈ ਵੀ ਜੇ ਬੰਦਾ ਤੁਸੀਂ ਫੜਿਆ ਉਹਨੂੰ ਤੁਸੀਂ ਪੁਲਿਸ ਦੇ ਹਵਾਲੇ ਕਰਨ ਤੋਂ ਪਹਿਲਾਂ ਉਸ ਦੀ ਜਿਹੜੀ ਪੁੱਛ ਪੜਤਾਲ ਤਾਂ ਕਰ ਲਓ ਕਿ ਭਾਈ ਉਹ ਕਿਹਦੇ ਕਹਿਣ ਤੇ ਕਰ ਰਿਹਾ, ਕੀ ਹੈ। ਹੁਣ ਪੁਲਿਸ ਤੁਹਾਨੂੰ ਸਬੂਤ ਦੇਗੀ। ਪੁਲਿਸ ਨੇ ਤਾਂ ਜੋ ਵੀ ਅੱਜ ਤੱਕ ਦੀ ਘਟਨਾ ਵਾਪਰੀ ਹੈ, ਜੇ ਦਰਬਾਰ ਸਾਹਿਬ 'ਚ ਅਸੀਂ ਦੇਖਦੇ ਹਾਂ ਕਿ ਇੱਕ ਬੰਦਾ ਜਿਹੜਾ ਜੰਗਲਾ ਟੱਪ ਕੇ ਅੰਦਰ ਗਿਆ, ਇਹ ਵੀ ਇਸ ਪੀਰੀਅਡ ਦਾ ਹੀ ਹੈ, ਪਿਛਲੇ ਪੀਰੀਅਡ ਦਾ। ਸੋ ਬਾਰ-ਬਾਰ ਦਰਬਾਰ ਸਾਹਿਬ ਦੇ ਉੱਤੇ, ਉਹਦੀ ਸਰਾਊਂਡਿੰਗ ਦੇ ਉੱਤੇ, ਦਰਬਾਰ ਸਾਹਿਬ ਦੇ ਅੰਦਰ ਵੀ ਜੰਗਲਾ ਟੱਪ ਕੇ ਵਾਲੀ ਘਟਨਾ, 3 ਬਲਾਸਟ ਹੁਣ ਹੁੰਦੇ ਨੇ, ਉਹ ਤਿਰੰਗੇ ਵਾਲੀ ਘਟਨਾ ਜਿਹੜੀ ਹੁੰਦੀ ਹੈ, ਉਹ ਸਾਰਾ ਮੀਡੀਆ ਜਿਹੜਾ ਉਹਨਾਂ ਦਾ ਹਿੰਦੂਤਵੀ ਔਰ ਸੋਸ਼ਲ ਮੀਡੀਆ ਨੈਗੇਸ਼ਨ ਕਰਦਾ। ਮਕਸਦ ਕੀ ਹੈ? ਮਕਸਦ ਬੜਾ ਕਲੀਅਰ ਹੈ, ਸਿੱਖਾਂ ਨੂੰ ਸਬਕ ਸਿਖਾਉਣ ਦੀ, ਸਿੱਖਾਂ ਦੇ ਖਿਲਾਫ ਜਿਹੜੀ ਟੋਟਲ ਵਾਰ ਹੈ ਉਹ ਜਾਰੀ ਹੈ। ਤੇ ਸਾਡਾ ਜਿਹੜਾ ਸਭ ਤੋਂ ਵੱਡਾ, ਸਾਡੇ ਦਿਲਾਂ ਨੂੰ ਪਿਆਰਾ, ਸਾਡੇ ਵਿਸ਼ਵਾਸ ਦਾ, ਆਸਥਾ ਦਾ ਕੇਂਦਰ ਹਰਮੰਦਰ ਸਾਹਿਬ ਹੈ, ਉਹ ਉਹਨਾਂ ਦੀਆਂ ਗਨ ਸ਼ਾਟਸ ਦੇ ਥੱਲੇ ਹੈ। ਕੱਲ ਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਵਿਦਿਨ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਬਲਾਸਟ ਹੋਏ। ਕੱਲ ਨੂੰ ਕੋਈ ਹੋਰ ਪਾਰਟ, ਅਸੀਂ ਬੇਸ਼ੱਕ ਇਹਨੂੰ ਗਾਰਡ ਕਰਨ ਤੇ ਲੱਗੇ ਹੋਈਏ, ਕਿਸੇ ਹੋਰ ਪਾਸੇ ਜਿਹੜਾ ਕੋਈ ਨਾ ਕੋਈ ਹੋ ਜਾਏ। ਔਰ ਜਦੋਂ ਹੁਣ ਬਜਾਏ ਕਿ ਇਹ 5 ਦਿਨ ਬਾਅਦ ਜਦੋਂ ਬੰਦੇ 5 ਇਹਨਾਂ ਦੇ ਕਹਿਣ ਮੁਤਾਬਕ ਕਾਬੂ ਵੀ ਨੇ, ਕੋਈ ਸੋਲਿਡ ਸਟੇਟਮੈਂਟ ਦੇਣ ਦੀ ਥਾਂ ਗੌਰਵ ਯਾਦਵ ਕਹਿ ਰਿਹਾ ਜੀ ਅਸੀਂ ਜਿਹੜੀ ਹੈ ਉਹ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੀ ਸਰਕਰਦਗੀ ਥੱਲੇ ਸਿੱਟ ਬਣਾ ਦਿੱਤੀ ਹੈ ਔਰ ਬਹੁਤ ਜਲਦੀ ਜਿਹੜੇ ਇਹਨਾਂ ਦੇ ਕਨੈਕਸ਼ਨ ਇੰਡੀਆ ਐਂਡ ਅਬਰੋਡ ਉਹ ਜਾਰੀ ਕੀਤੇ ਜਾਣਗੇ। ਪਰ ਪਹਿਲਾਂ ਹੀ ਇਹ ਇੰਡੀਕੇਸ਼ਨ ਕਿ ਇਹ ਕੰਮ ਜਿਵੇਂ ਖਾਲਿਸਤਾਨੀਆਂ ਨੇ ਜਾਂ ਸਿੱਖਾਂ ਦਾ ਹੀ ਇੱਕ ਕਿਸੇ ਧੜੇ ਨੇ ਕੀਤਾ ਕਿ ਉਹਨਾਂ ਤੋਂ ਬਹੁਤ ਸਾਰਾ ਰੈਡੀਕਲ ਲਿਟਰੇਚਰ ਮਿਲਿਆ। ਹੁਣ ਰੈਡੀਕਲ ਲਿਟਰੇਚਰ ਦਾ ਕੀ ਮਤਲਬ ਹੈ ਕਿ ਤੁਸੀਂ ਇਹਨੂੰ ਖਾਲਿਸਤਾਨ ਦੇ ਖਾਤੇ 'ਚ ਪਾਉਣਾ ਹੈ, ਹੁਣ ਇਹਨੂੰ ਸਿੱਖਸ ਫਾਰ ਜਸਟਿਸ ਨਾਲ ਜੋੜਨਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੋੜਨਾ ਹੈ ਕਿ ਪਾਕਿਸਤਾਨ ਦੇ ਏਜੰਸੀ ਨਾਲ ਇਹ ਉਹਨਾਂ ਨੇ ਆਲਰੇਡੀ ਉਸ ਦੇ ਲਈ ਗਰਾਊਂਡ ਤਿਆਰ ਕਰ ਲਈ ਹੈ। ਸੋ ਅਸਲ ਜਦੋਂ ਅਸੀਂ ਡੀਪ ਸਟੇਟ ਕਹਿੰਦੇ ਹਾਂ ਵੀ ਉਹਦੇ ਕੰਮ ਕਰਨ ਦਾ ਢੰਗ ਕੀ ਹੈ, ਸੋ ਨਜ਼ਰ ਆ ਰਿਹਾ ਕਿ ਭਾਈ ਇਹ ਡੀਪ ਸਟੇਟ ਦਾ ਕੰਮ ਹੈ। ਪਰ ਸਾਡੇ ਧਾਮੀ ਸਾਹਿਬ ਆਪ ਪਿੱਠ ਤੇ ਥਾਪੀ ਮਾਰ ਰਹੇ ਨੇ, ਅਕਾਲ ਤਖਤ ਦੇ ਐਕਟਿੰਗ ਜਥੇਦਾਰ ਫਿਰ ਐਕਟਿੰਗ ਵਾਂਗ ਕਹਿ ਰਹੇ ਨੇ ਕਿ ਜੀ ਇਹ ਦਰਬਾਰ ਸਾਹਿਬ ਨੂੰ ਜਾਂ ਸਿੱਖਾਂ ਦੇ ਹੀ ਧਾਰਮਿਕ ਸਥਾਨਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਹ ਕੋਈ ਡੂੰਘੀ ਸਾਜ਼ਿਸ਼ ਹੈ। ਉਹ ਤੁਹਾਡੇ ਮੂੰਹ ਫੁੱਟੇ ਹੋਏ ਨੇ ਕਿ ਵੀ ਤੁਸੀਂ ਦੱਸੋ ਕੌਣ ਸਾਜ਼ਿਸ਼ ਕਰ ਰਿਹਾ, ਅਮਰੀਕਾ ਕਰ ਰਿਹਾ, ਰੂਸ ਕਰ ਰਿਹਾ, ਵੀ ਤੁਹਾਨੂੰ ਨਜ਼ਰ ਆ ਰਿਹਾ ਹੈ। ਔਰ ਉੱਥੇ ਬੈਠੇ ਤੁਸੀਂ ਜਿਹੜੇ ਉਹ ਚੌਕੜੀ ਮਾਰ ਕੇ ਬੈਠੇ ਨੇ, ਅਮਿਤ ਸ਼ਾਹ ਦੀ ਸਪੀਚ ਸੁਣ ਰਹੇ ਨੇ, ਜਦੋਂ ਬਾਦਲ ਦੇ ਭੋਗ ਤੇ ਆਉਂਦਾ ਅਸੀਂ ਜ਼ਿਕਰ ਕਰਾਂਗੇ, ਉੱਥੇ ਐ ਮੂੰਹ ਖੁੱਲੇ ਰਹਿ ਜਾਂਦੇ ਨੇ ਇਹਨਾਂ ਦੇ ਕਿ ਜਿਵੇਂ ਉਹ ਸਾਡੇ ਬਾਦਲ ਦੇ ਇੰਨੇ ਗੁਣ ਗਾਇਨ ਕਰ ਰਿਹਾ। ਇਹ ਦੋ ਮੂੰਹੇ ਸੱਪ ਨੇ, ਇੱਕ ਪਾਸੇ ਉਹ ਤੁਹਾਨੂੰ ਲੁਭਾਉਣ ਦੇ ਲਈ ਜਿਹੜਾ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰ ਰਹੇ ਨੇ, ਪਰ ਦੂਸਰੇ ਪਾਸੇ ਜਿਹੜੀ ਵਾਰ ਇਹਨਾਂ ਨੇ ਹੁਣ ਫਾਈਨਲੀ, ਜਿਹਦਾ ਨਾ ਹੀ ਇਹਨਾਂ ਨੇ ਫਾਈਨਲ ਸੋਲੂਸ਼ਨ ਰੱਖਿਆ ਹੋਏਗਾ, ਕਿ ਉਹ ਬਰਾਬਰ ਜਾਰੀ ਹੈ। ਔਰ ਹਰਮੰਦਰ ਸਾਹਿਬ ਪਿਛਲੇ 5 ਦਿਨਾਂ ਤੋਂ ਜੋ ਇਹ ਬੇਅਦਬੀ ਦੀਆਂ ਘਟਨਾਵਾਂ ਔਰ ਜਿਸ ਖੌਫ ਦਾ ਜਿਹੜਾ ਚਾਰ ਚਫੇਰੇ ਹੈ, ਇਹ ਠੀਕ ਹੈ। ਜਥੇਦਾਰ ਅਕਾਲ ਐਕਟਿੰਗ ਕਹਿ ਰਿਹਾ ਜੇ ਸਿੱਖ ਕੋਈ ਹਟਣਗੇ ਨਹੀਂ ਦਰਬਾਰ ਸਾਹਿਬ ਆਉਣੋਂ, ਉਹ ਤਾਂ ਨਹੀਂ ਖੌਫਜ਼ਦਾ ਹੁੰਦੇ
ਜਿਹੜੇ ਦੂਸਰੇ ਲੋਕ ਨੇ ਹਾਂ ਉਹ ਟੂਰਿਸਟ ਉਹਨਾਂ ਨੂੰ ਜ਼ਰੂਰ ਫਰਕ ਪੈਂਦਾ ਪਰ ਇਹ ਡੂੰਘੀ ਸਾਜ਼ਿਸ਼ ਹੈ ਕਿਹਦੀ ਸਾਜ਼ਿਸ਼ ਹੈ ਭਾਈ ਤੁਸੀਂ ਮੂੰਹੋਂ ਬੋਲੋ ਉਹਨਾਂ ਨੂੰ ਐਕਸਪੋ ਬੰਦਾ ਤੁਹਾਡੇ ਕੋਲ ਜੇ ਤੁਹਾਡੇ ਕਹਿਣ ਮੁਤਾਬਕ ਉਹ ਹੈ ਤੁਸੀਂ ਉਸ ਤੋਂ ਉਹਦਾ ਇਕਬਾਲ ਕਰਾਓ ਕਿ ਭਾਈ ਇਹ ਕੀ ਪਾਰਟ ਹੈਗਾ ਉਸ ਤੋਂ ਕੋਈ ਨਿਕਲਦਾ ਪਰ ਜਦੋਂ ਤੁਸੀਂ ਚੋਰ ਤੇ ਕੁੱਤੀ ਰੜੇ ਵਾਲੀ ਗੱਲ ਕਰਦੇ ਇੱਥੇ ਤਾਂ ਸਾਰਾ ਆਵਾ ਉੱਤਿਆ ਹੋਇਆ ਹੈ ਸਾਰੇ ਹੀ ਡੀਪ ਸਟੇਟ ਦੇ ਲਈ ਕਿਤੇ ਨਾ ਕਿਤੇ ਜਿਹੜੇ ਨੇ ਸਾਰੇ ਕੰਮ ਕਰ ਰਹੇ ਨੇ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਲ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਹੈ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ